ਬਾਰਡਰ ਲਾਈਨ ਜਿਹੜੀ ਉਹ ਸਾਡੇ ਪਿੰਡ 'ਚ ਆਈ ਜੀ। ਅੱਧਾ ਰਕਬਾ ਜਿਹੜਾ ਸੀ ਉਹ ਸਾਡਾ ਇੰਡੀਆ 'ਚ ਰਹਿ ਗਿਆ। ਅੱਛਾ। ਤੇ ਅੱਧਾ ਰਕਬਾ ਜਿਹੜਾ ਉਹ ਪਾਕਿਸਤਾਨ 'ਚ। ਸਿੱਖਾਂ ਦਾ ਤੁਹਾਡੇ ਨਾਲ ਬੜਾ ਪੀਚ ਸੀ। ਸੰਤੂ ਮਸੀਹ ਦਾ ਸਰਦਾਰ ਮਹਿੰਦਰ ਸਿੰਘ ਨੇ ਨਾਂ ਲਿਆ ਖਸੂਸੀ ਤੌਰ ਤੇ। ਹੁਣ ਇੱਕ ਦੂਜੇ ਜਦੋਂ ਦਾ ਸਕੂਨ ਹੋ ਗਿਆ, ਲੋਕਾਂ ਦੇ ਦਿਲ 'ਚ ਮੁਹੱਬਤ ਹੋ ਗਈ ਇੱਕ ਦੂਸਰੇ ਦੀ। ਮੁਸਲਮਾਨਾਂ ਦੇ ਦਿਲ 'ਚ ਇਹਨਾਂ ਦੀ ਸਿੱਖਾਂ ਦੀ ਮੁਹੱਬਤ ਹੈ, ਤੇ ਸਿੱਖਾਂ ਨੂੰ ਵੀ ਮੁਸਲਮਾਨਾਂ ਨੂੰ ਮਾਲੂਮਾਤ ਤੇ ਸਬੂਤ ਹੁੰਦਾ ਵੀ ਉਹਨਾਂ ਨੂੰ ਵੀ ਮੁਹੱਬਤ। ਅੱਛਾ, ਇੱਥੇ ਛੱਪੜ ਦਾ ਵੀ ਜ਼ਿਕਰ ਕੀਤਾ ਸੀ ਉਹਨੇ। ਇੱਥੇ ਇਹ ਹੁੰਦਾ ਸੀ ਡੇਰਾ, ਨਾਲ ਕੁੜਾਂ ਕੜਾਂ ਹੁੰਦੀਆਂ ਹਨ, ਉਹ ਪਿਛਲੀ ਸਾਈਡ ਹੀ ਖਤਮ। ਬੋਰਡ ਦੇ ਲਾਗੇ ਇਹਨਾਂ ਦਾ ਘਰ ਸੀ, ਤੇ ਉਹ ਬੋਰਡ ਦਾ ਤੇ ਘਰ ਦਾ ਤੁਹਾਨੂੰ ਫਿਰ ਪਤਾ ਲੱਗ ਗਿਆ ਇਹਨਾਂ ਦੇ ਘਰ ਦਾ। ਆਹ ਘਰ ਦਾ ਪਤਾ ਮੈਨੂੰ। ਇਹਨਾਂ ਨੇ ਫਿਰ ਅਕੀਰਾਂ ਵਾਲਾ ਇੱਕ ਦੱਸਿਆ ਸੀ ਜਗ੍ਹਾ। ਹਾਂ ਹੈ, ਉਹ ਕੇਰ ਵਾਲਾ ਖੂਹ ਹੈ। ਲੋ ਜੀ ਸਰਦਾਰ ਮਹਿੰਦਰ ਸਿੰਘ ਸਾਹਿਬ ਜੀ, ਤੁਸੀਂ ਦੱਸਿਆ ਸੀ ਕਿ ਮੇਰਾ ਪਿੰਡ ਜਿਹੜਾ ਹੈ ਉਹ ਛੋਟੀ ਚੱਕੀਆਂ ਸੀ, ਤੇ ਮੈਂ ਜਨਾਬ ਹੁਣ ਤੁਹਾਨੂੰ ਤੁਹਾਡਾ ਪਿੰਡ ਛੋਟੀ ਚੱਕੀਆਂ ਉਹ ਦਿਖਾਉਣ ਚੱਲਾਂ। ਤੇ ਮੈਂ ਇਸ ਵਕਤ ਜਿਹੜਾ ਨਾ ਜੀ ਜਿਸ ਜਗ੍ਹਾ ਤੇ ਖੜਾ ਹਾਂ, ਮੇਰੇ ਇੱਕ ਪਾਸੇ ਹੈਗਾ ਇੱਧਰ ਇਹ ਨੰਗਲ ਦੁਨਾ ਸਿੰਘ ਜੀ, ਨੰਗਲ ਦੁਨਾ ਸਿੰਘ, ਇਹਦਾ ਵੀ ਤੁਸੀਂ ਜ਼ਿਕਰ ਕੀਤਾ। ਤੇ ਇਹ ਜਿਹੜਾ ਪਿੰਡ ਹੈ ਨਾ ਸਿੱਖ ਲਬਾਣਿਆਂ ਦਾ ਸੀ, ਤੇ ਜਿਹਦੇ ਵਿੱਚ ਅੱਧਾ ਪਿੰਡ ਤੋਂ ਜ਼ਿਆਦਾ ਜਿਹੜੇ ਸਨ ਉਹ ਸਿੱਖ ਲਬਾਣੇ ਸਨ। ਤੇ ਫਿਰ ਜਿਹੜਾ ਨਾ ਚੱਕੀਆਂ ਦੀ ਅਗਰ ਗੱਲ ਕੀਤੀ ਜਾਏ, ਤੇ ਚੱਕੀਆਂ ਇੱਧਰਲੇ ਪਾਸੇ ਹੈ, ਰੋਡ ਸਾਰਾ ਅੱਗੇ ਸਿੱਧਾ ਚੱਕੀ ਨੂੰ ਜਾਏਗਾ। ਛੋਟੀਆਂ ਚੱਕੀਆਂ, ਵੱਡੀਆਂ ਚੱਕੀਆਂ, ਤੇ ਤੁਸੀਂ ਰਹਿੰਦੇ ਸੀ ਛੋਟੀਆਂ ਚੱਕੀਆਂ। ਤੇ ਮੈਂ ਹੁਣ ਤੁਹਾਨੂੰ ਦਿਖਾਉਣਾ ਤੁਹਾਡਾ ਪਿੰਡ ਛੋਟੀ ਚੱਕੀਆਂ, ਤੇ ਤੁਹਾਡਾ ਗੁਰਦੁਆਰਾ, ਤੁਹਾਡੀਆਂ ਸਵਾਦ, ਛੱਪੜ, ਬੋੜ, ਖੂਹ, ਜਿਹੜੀ ਚੀਜ਼ ਤੁਹਾਡੀ ਜ਼ਿੰਦਗੀ ਨਾਲ ਜੁੜੀ ਹੋਈ ਹੈ ਉਹ ਦਿਖਾਉਣਾ। ਤੇ ਫਿਰ ਤੁਸੀਂ ਜ਼ਿਕਰ ਕੀਤਾ ਲੋਹਾਰ ਦਾ, ਆਪਣਾ ਦੋ ਬੰਦਿਆਂ ਦਾ, ਇੱਕ ਨਾਈ ਦਾ ਤੇ ਇੱਕ ਸ਼ਾਇਦ ਜੁਲਾਈ ਦਾ, ਉਹਦੇ ਮੁੰਡਿਆਂ ਦਾ। ਤੇ ਉਹ ਵੀ ਮੈਂ ਕੋਸ਼ਿਸ਼ ਕਰਨਾ ਅਗਰ ਜ਼ਿੰਦਾ ਹੋਏ ਤਾਂ ਉਹਨਾਂ ਨਾਲ ਮੁਲਾਕਾਤ ਕਰਾਵਾਂ ਤੁਹਾਡੀ। ਤੇ ਹੁਣ ਜਿਹੜੇ ਰਸਤਿਆਂ ਤੋਂ ਤੁਸੀਂ ਚੱਲਦੇ ਰਹੇ ਉਹ ਵੇਖਣ ਵਾਸਤੇ ਮੇਰੇ ਨਾਲ ਨਾ ਰਿਹਾ ਜੇ। ਇਹ ਉਸ ਵਕਤ ਇਹ ਕੱਚਾ ਰਾਹ ਸੀ, ਐਡਾ ਨਾ ਜੀ, ਉਸ ਵਕਤ ਕੱਚਾ ਰਾਹ ਸੀ ਜਿਸ ਵਕਤ ਤੁਸੀਂ ਇੱਥੇ ਹੁੰਦੇ ਸੀ। ਹੁਣ ਇਹ ਰਾਹ ਜਿਹੜੇ ਨੇ ਪੱਕੇ ਹੋ ਗਏ ਨੇ, ਤੇ ਘਰ ਉਸ ਵਕਤ ਤੁਸੀਂ ਦੱਸਿਆ ਕਿ ਕੱਚੇ ਸਨ, ਲੇਕਿਨ ਹੁਣ ਘਰ ਹਰ ਜਗ੍ਹਾ ਤੇ ਪੱਕੇ ਹੋ ਗਏ ਨੇ। ਹਵੇਲੀਆਂ ਪੱਕੀਆਂ ਹੋ ਗਈਆਂ ਨੇ, ਜਿੱਥੇ ਡੰਗਰ ਬੰਨ੍ਹਦੇ ਨੇ ਲੋਕ ਉੱਥੇ ਵੀ ਫਰਸ਼ ਕਰ ਦਿੱਤੇ ਨੇ, ਸੋਲੰਗ ਲਗਾ ਦਿੱਤੇ। ਲੋ ਜੀ ਸਰਦਾਰ ਜੀ, ਇਹ ਜੇ ਉਹ ਡੇਕ ਨਾਲਾ, ਜਿਹਨੂੰ ਨਾਲਾ ਕਹਿੰਦੇ ਸੀ ਨਾ ਕਿ ਆਪਣਾ ਪਾਣੀ ਵਾਲਾ ਉਹ ਚੱਲਦਾ ਸੀ, ਇਹ ਜੇ ਉਹ ਨਾਲਾ। ਤੇ ਅੱਲਾ ਤੁਹਾਡੀ ਖੈਰ ਕਰੇ। ਤੇ ਇੱਥੇ ਜਿਹੜਾ ਨਾ ਉਹ ਫਿਰ ਤੁਸੀਂ ਦੱਸਿਆ ਸੀ ਕਿ ਅਸੀਂ ਮੱਛੀਆਂ ਵੀ ਫੜਦੇ ਹੁੰਦੇ, ਸਾਡੇ ਪਿੰਡ ਦੇ ਨਾਲੋਂ ਦੀ ਚੱਲਦਾ ਸੀ। ਤੇ ਇਹ ਵੇਖੋ ਹੁਣ ਤੇ ਪਾਣੀ ਜਿਹੜਾ ਨਾ ਉਹ ਖੁਸ਼ਕ ਹੋ ਗਿਆ, ਕਿਉਂਕਿ ਹੁਣ ਆ ਗਿਆ ਮਹੀਨਾ ਅਕਤੂਬਰ ਦਾ। ਤੇ ਬਾਕੀ ਇਹ ਉੱਤੋਂ ਦੀ ਪੁਲ ਬਣ ਗਿਆ, ਤੇ ਉਹ ਸਾਹਮਣੇ ਤੁਹਾਡਾ ਪਿੰਡ ਆ ਗਿਆ ਚੱਕੀਆਂ। ਤੇ ਇਹ ਇੱਧਰ ਨੂੰ ਫਿਰ ਜਿਹੜਾ ਨਾ ਨਾਲ ਉਹ ਗੁਜ਼ਰ ਜਾਂਦਾ। ਚਲੋ ਹੁਣ ਮੈਂ ਤੁਹਾਨੂੰ ਦਿਖਾਉਣਾ ਤੁਹਾਡਾ ਪਿੰਡ ਚੱਕੀਆਂ, ਤੇ ਇਹ ਜੇ ਡੇਗ ਨਾਲਾ। ਤੇ ਵੇਖੋ ਰਾਹ ਜਿਹੜੇ ਨਾ ਜੀ ਹੁਣ ਪੱਕੇ ਬਣ ਗਏ ਜੀ। ਉਸ ਵਕਤ ਹੈ ਤੁਹਾਡੇ ਪਿੰਡ ਦਾ ਰਾਹ ਜਿਹੜਾ ਨਾ ਜੀ, ਇਹ ਕੱਚਾ ਸੀ। ਇਹ ਰਾਹ ਜਾਂਦਾ ਸੀ ਚੱਕ ਭੁੱਲਿਆਂ ਨੂੰ,
ਤੇ ਚੱਕ ਭੁੱਲਿਆ ਤੇ ਜਿਹੜਾ ਨਾ ਜੀ ਉਹ ਸਟਾਫ ਜਾਂ ਆਬਾਦੀ ਕਹਿ ਲਓ, ਉਹ ਤਾਂ ਬਾਅਦ 'ਚ ਹੀ ਬਣੀ ਹੈ, ਸਾਡੇ ਦੌਰ 'ਚ ਨਹੀਂ ਸੀ ਹੈਗੀ। हाँ जी है जी चक्कियाँ। ਤੇ ਇਹਦੇ ਜਿਹੜਾ ਨਾ ਜੀ ਚੱਕੀਆਂ ਦੇ ਲਹਿੰਦੇ ਪਾਸੇ ਸਕੂਲ ਹੈ, ਸਾਹਮਣੇ ਜਿਹੜੀ ਬਿਲਡਿੰਗ ਹੈ ਇਹ ਬੇਟਾ ਪਿੰਡ ਚੱਕੀਆਂ ਤੇ ਇਹ ਸਕੂਲ ਹੈ ਜਿਹੜਾ ਸਾਹਮਣੇ ਮੁੰਡਿਆਂ ਦਾ। ਅੱਛਾ ਤੇ ਇਹ ਜੀ ਸਰਦਾਰ ਜੀ ਮਹਿੰਦਰ ਸਿੰਘ ਸਾਹਿਬ, ਤੁਹਾਡਾ ਪਿੰਡ ਚੱਕੀਆਂ ਤੇ ਇਹ ਵੇਖੋ ਡੇਰੇ ਬਣ ਗਏ ਬੜੇ ਬੜੇ ਵੱਡੇ ਪੱਕੇ। जी अस्सलाम वालेकुम रहमतुल्लाह। ਮਹਿੰਦਰ ਸਿੰਘ ਸਾਹਿਬ, ਤੁਸੀਂ ਆਪਣਾ ਇੰਟਰਵਿਊ ਦਿੱਤਾ ਕਿ ਮੇਰਾ ਪਿੰਡ ਸੀ ਛੋਟੀ ਚੱਕੀਆਂ, ਤੇ ਮੈਂ ਹੁਣ ਤੁਹਾਡੇ ਪਿੰਡ ਪਹੁੰਚਿਆ ਜੇ ਛੋਟੀ ਚੱਕੀਆਂ, ਤੇ ਪਿੰਡ ਦੇ ਬਿਲਕੁਲ ਲਹਿੰਦੇ ਪਾਸੇ ਬੈਠਾ ਵਾਂ। ਤੇ ਇੱਥੇ ਜਿਹੜਾ ਨਾ ਤੁਸੀਂ ਇਹ ਵੀ ਦੱਸਿਆ ਸੀ ਕਿ ਮੇਰਾ ਜਿਹੜਾ ਸਾਡਾ ਘਰ ਸੀ ਨਾ ਪਿੰਡ ਦੇ ਲਹਿੰਦੇ ਪਾਸੇ ਸੀ, ਤੇ ਤੁਹਾਡੇ ਪਿੰਡ ਦੇ ਵਿੱਚ ਇੱਕ ਤੁਹਾਡਾ ਘਰ ਪੱਕਾ ਸੀ ਤੇ ਇੱਕ ਤੁਹਾਡੇ ਤਾਏ ਦਾ ਘਰ ਪੱਕਾ ਸੀ। ਤੇ ਜਿਸ ਜਗ੍ਹਾ ਤੇ ਮੈਂ ਬੈਠਾ ਹਾਂ ਉਹ ਤੁਹਾਨੂੰ ਥੋੜਾ ਜਿਹਾ ਹਦੂਦ ਦਰਬਾ ਦਿਖਾ ਦਿੰਦਾ। ਤੇ ਇਹ ਜਿਹੜਾ ਨਾ ਇਹ ਸਕੂਲ ਜੇ ਪ੍ਰਾਇਮਰੀ ਮੁੰਡਿਆਂ ਦਾ, ਇਹ ਅੱਗੇ ਵੱਡੀ ਚੱਕੀਆਂ ਸੜਕ ਜਾਂਦੀ ਤੇ ਇੱਧਰ ਜਾਂਦੀ ਚੱਕ ਭੁੱਲਿਆਂ, ਨੰਗਲ ਦੁਨਾ ਸਿੰਘ, ਮੰਡੀਰ, ਇਸ ਤਰ੍ਹਾਂ ਕਰਕੇ ਇਹ ਜਿਹੜੀ ਨਾ ਸੜਕ ਜਾਂਦੀ। ਤੇ ਉਹ ਜਿਹੜਾ ਸਾਹਮਣੇ ਆ ਉਹ ਡੇਕ ਨਾਲਾ ਜਿਹੜਾ ਨਾ ਪੈਂਦਾ। ਤੁਹਾਡਾ ਨਾਂ ਕੀ ਹੈ? ਮਹਿੰਦਰ ਸਿੰਘ। ਬਾਪੂ ਦਾ ਨਾਂ ਫੂਲਾ ਸਿੰਘ। ਤੇ ਜਨਮ ਤੁਹਾਡਾ ਕਿਹੜੇ ਪਿੰਡ ਹੋਇਆ? ਚੱਕੀਆਂ ਪਿੰਡ ਦੀ ਦੋ ਚੱਕੀਆਂ ਨੇ, ਇੱਕ ਛੋਟੀਆਂ ਚੱਕੀਆਂ ਇੱਕ ਵੱਡੀਆਂ ਚੱਕੀਆਂ। ਅਸੀਂ ਛੋਟੀਆਂ ਚੱਕੀਆਂ ਨੇ ਲਬਾਣੇ ਸਨ ਸਾਰੇ ਉੱਥੇ। ਮੁਸਲਮਾਨ ਸਿਰਫ ਦੋ ਘਰ ਸੀ, ਇੱਕ ਨਾਈ ਸੀ ਇੱਕ ਜਲਾ, ਹੋਰ ਕੋਈ ਘਰ ਨਹੀਂ। ਦੋ ਲੰਬੜਦਾਰ ਸਨ, ਇੱਕ ਸਾਡਾ ਤਾਇਆ ਸੀ। ਹਾਂਜੀ, ਲੰਬੜਦਾਰ ਦਾ ਨਾਂ ਲੈ। ਲੰਬੜਦਾਰ ਨਾਂ ਸਾਡੇ ਤਾਇਆ ਦਾ ਪ੍ਰੇਮ ਸਿੰਘ, ਪੁੱਤਰ ਈਸ਼ਰ ਸਿੰਘ, ਸਾਡੇ ਬਾਬੇ ਦਾ ਨਾਂ ਈਸ਼ਰ ਸਿੰਘ ਸੀ। ਠੀਕ ਹੈ। ਤੇ ਦੂਸਰਾ ਲੰਬੜਦਾਰ ਸੀ ਵਸਾਵਾ ਸਿੰਘ। ਹਾਂਜੀ, ਮੁਸਲਮਾਨਾਂ ਦਾ ਨਾਂ ਮੁਸਲਮਾਨ ਦੋ ਹੀ ਆ, ਇੱਕ ਘਰ ਜਲਾਇਆ, ਇੱਕ ਨਾਈ ਦਿੱਤਾ ਨਾਮ ਮੰਦ ਸੀ ਜਲਾ। ਹਾਂ। ਤੇ ਨਾਈ ਦਾ ਨਾਂ ਸਰਾਜ। ਮੰਦ ਦੇ ਦੋ ਮੁੰਡੇ ਹਨ ਜਵਾਨ, ਜਿਹੜੇ ਪਾਕਿਸਤਾਨ ਦੇ, ਇੱਕ ਤੰਗਾ ਸਾਥੋਂ ਵੱਡਾ ਸੀ, ਇੱਕ ਸਾਡਾ ਹੀ ਹਾਣੀ ਸੀ। ਕੀ ਨਾਂ ਸੀ ਹਾਣੀ ਦਾ? ਵੱਡੇ ਦਾ ਨਾਂ ਸੀ ਬੱਗੂ, ਛੋਟੇ ਦਾ ਨਾਂ ਸੀ ਖੁਸ਼ੀਆ। ਤੇ ਜਿਹੜਾ ਨਾਈ ਸੀ ਉਹਦਾ ਇੱਕੋ ਮੁੰਡਾ ਸੀ ਸਰਾਜ ਨਾਂ, ਨਾਈ ਦਾ ਨਾਂ ਸੀ ਸਰਾਜ, ਮੁੰਡੇ ਦਾ ਨਾਂ ਸੀ ਮਾਝਾ, ਤੇ ਮਾਂ ਦੇ ਨਾਂ ਸੀ ਜੰਤੇ। ਪਾਕਿਸਤਾਨੀ ਬਣਿਆ, ਮੇਰੀ ਉਮਰ 9-10 ਸਾਲ ਦੀ ਸੀ। ਦੁਆਲੇ ਦੇ ਪਿੰਡ ਗਿਣਦੇ ਹੋ? ਦੁਆਲੇ ਵੱਡਾ ਪਿੰਡ ਸੀ ਨੰਗਲ, ਉੱਥੇ ਵੀ ਲਬਾਣੇ ਹਨ ਜ਼ਿਆਦਾ, ਤੇ ਕੋਈ ਘਰ ਖੱਤਰੇ ਦੇ ਮੁਸਲਮਾਨ ਹਨ ਸਾਰੇ। ਖੂਹ ਹੀ ਸਾਡਾ, ਖੂਹ ਉੱਤੇ ਅਸੀਂ ਦੋ ਘਰ ਸੰਤਾਂ ਦੇ ਸਾਡੇ ਵੱਡੇ ਰੱਖਦੇ ਰਹੇ ਨੇ ਪਹਿਲਾਂ ਵਿੱਚ, ਹੁਣ ਵੀ ਜਦੋਂ ਆਏ ਆ। ਜਗ੍ਹਾ ਉੱਥੇ ਬਣੀ ਪੀਰ ਦੀ, ਬਾਬਾ ਕੇਰਾ ਦਾ ਨਾਮ ਵੱਜਦਾ, ਤੇ 2 ਕਿੱਲੇ ਜਗ੍ਹਾ ਹੀ ਉਹਦੇ ਛੱਡੀ, ਜਿਸੇ ਅਸੀਂ ਪਾਕਿਸਤਾਨ ਆਏ ਬਾਬੇ ਜੋਗੀ। ਜੈਸੇ ਪੰਨਾ ਕੋਈ 40 ਪਿੰਡਾਂ ਦੇ ਲੋਕ ਇਕੱਠੇ ਹੋਏ ਨੰਗਲ ਚ, ਕਿਰਤ ਵਾਲਿਆਂ ਬੜਾ ਘਰ ਤਾੜ ਕੇ। ਜਿਹੜੇ ਹੰਬਲਾ ਉੱਥੇ ਸਾਡੇ ਪਿਓ ਨੂੰ ਗੋਲੀ ਵੀ ਲੱਗ ਗਈ, ਫੂਲਾ ਸਿੰਘ ਨੂੰ। ਜਿਹੜੇ ਗੋਲੀ ਲੱਗ ਗਈ ਤੇ ਉਹਨਾਂ ਦੇ ਬੰਦੇ 20 ਵੱਡੇ ਮੁਸਲਮਾਨਾਂ ਦੇ, ਜਿਹੜੇ ਮੁੜ ਕੇ ਮੁਸਲਮਾਨ ਹਨੇਰਾ ਪੈ ਗਿਆ ਤੇ ਦੌੜ ਭੱਜ ਗਏ। ਤੇ ਉਹ ਜਿਹੜਾ 8 ਭਰਾ ਸੀ, 5 ਸਕੇ ਸੀ, 3 ਚਾਚੇ ਦੇ ਮੁੰਡੇ। ਸਲੂਕ ਬੜਾ ਸੀ। ਜੂੰ ਚਲੇ ਜਿਹੜੇ ਰਾਵੀ ਤੇ ਆਏ, ਅੱਗੇ ਸੱਕੀ ਗਿਆ ਸੀ, ਇੱਕ ਛੋਟਾ ਜਿਹਾ ਦਰਿਆ ਵਗਦਾ ਹੈ ਉਹਦੇ ਰਾਵੀ ਦੇ ਪਰਲੇ ਪਾਸੇ ਹੀ। ਇਸ ਪਿੰਡ ਦਾ ਕੀ ਨਾਂ ਹੈ? ਇਹ ਬਹਾਦਰ ਨੇੜੇ ਗੁਰਦਾਸਪੁਰ। ਇਹ ਨਵਾਂ ਪਿੰਡ ਹੈ। ਆ ਚਿੱਠੀ ਤੁਸੀਂ ਜਾਣੀਆਂ ਹੋਣੀਆਂ ਨਾ, ਸਾਡੇ ਪਿੰਡ ਸਾਹੇ ਆਇਆ ਮਿਲਣ ਵਾਲੇ ਨੂੰ ਪਤਾ ਲੱਗਾ ਉੱਥੋਂ ਚੱਕੀਆਂ ਤੋਂ? ਪਾਕਿਸਤਾਨ। ਅੱਛਾ। ਸਾਡਾ ਸੇਪੀ ਹੁੰਦੇ ਹਨ, ਉਹਨੂੰ ਪਤਾ ਲੱਗਾ ਵੀ ਬੱਸੀ ਬੈਠੇ ਨੇ ਚੱਕੀਆਂ ਦੇ ਸਾਰੇ। ਉਹ ਮਿਲਣ ਵਾਸਤੇ ਆਇਆ, 5-7 ਦਿਨ ਰਿਹਾ, ਰੱਖਿਆ, ਸਾਰੇ ਰੋਟੀ ਪਾਣੀ ਦੀ ਸੇਵਾ ਕੀਤੀ। ਵਿਚਾਰਾ
ਕਰਕੇ ਆਇਆ ਮਿਲਣ ਆਇਆ ਆਪਣੇ ਉਹਨੇ ਫਿਰ ਪੈਸੇ ਵੀ ਥੋੜੇ ਥੋੜੇ ਇਕੱਠੇ ਕਰਕੇ ਦਿੱਤੇ ਵੀ ਲੈ ਖਰਚਾ ਖੁਰਚਾ ਬਾਈ ਤੂੰ ਅੱਛਾ ਜੀ ਹਾਂ ਮੈਂ ਮੁੜ ਕੇ ਆਇਆ ਕਰ ਪਰ ਮੁੜ ਕੇ ਨਹੀਂ ਕਦੀ ਆਇਆ ਕੀ ਨਾਂ ਸੀ ਉਹਦਾ ਨਾਂ ਕੀ ਸੀ ਸਾਈ ਦਾ ਸੰਤੂ ਸੰਤੂ ਉਹਦੇ ਪਿਓ ਦਾ ਨਾਂ ਸੀ ਕਰਮਦੀਨ ਤੇ ਇੱਕ ਉਹਦਾ ਹੋਰ ਸੀ ਜੀ ਚਾਚਾ ਲੱਗਦਾ ਵੀ ਨੋਖਾ ਇਹ ਸਾਡੇ ਸੇਪੀ ਹਨ ਸਾਈ ਪੈਲੀ ਕਿਸ ਪਾਸੇ ਸੀ ਪਿੰਡੋਂ ਕਿੰਨੇ ਪਾਸੇ ਜ਼ਮੀਨ ਸੀ 200 ਕਿੱਲਾ ਜ਼ਮੀਨ ਸੀ ਤੁਹਾਡਾ ਘਰ ਕਿੱਥੇ ਸੀ ਪਿੰਡ ਵਿੱਚ ਘਰ ਸਾਡੇ ਪਿੰਡ ਦੇ ਵਿੰਗੇ ਪਾਸੇ ਸੀ ਤੇ ਸਾਡੇ ਤਾਂ ਦੇ ਕੋਈ ਗੱਭੇ ਸਨ ਕਿ ਵੰਡਾ ਕੀਤੀਆਂ ਨੇ ਸਾਡਾ ਤਾਂ ਦੋ ਘਰ ਸਾਡਾ ਵੱਡਾ ਤਾਇਆ ਸਾਡਾ ਤਾਂ ਸਾਡਾ ਇਹ ਪਿੰਡ ਦੇ ਲਹਿੰਦੇ ਪਾਸੇ ਕੋਈ ਨਿਸ਼ਾਨੀ ਹੈ ਘਰ ਦੀ ਨਿਸ਼ਾਨੀ ਇਹ ਨੇ ਵੀ ਬੋਰਡ ਲਈ ਸਾਡੇ ਲਾਗੇ ਬੜਾ ਵੱਡਾ ਬੋਰਡ ਹੁੰਦੇ ਨੇ ਵਡੂ ਲਿਆ ਨਾ ਮੁਸਲਮਾਨਾਂ ਨੇ ਬੋਰਡ ਦੇ ਲਾਗੇ ਸਾਡੇ ਘਰ ਸਨ ਘਰ ਪੱਕਾ ਸੀ ਹਾਂ ਸਾਡੇ ਦੋ ਘਰ ਪੱਕੇ ਬਾਕੀ ਪਿੰਡ ਕੱਚਾ ਸੀ ਇੱਕ ਸਾਡਾ ਹੀ ਪੱਕਾ ਇੱਕ ਉੱਥੇ ਆਤਮ ਹੁੰਦਾ ਸੀ ਜਾਂ ਸਾਡੀਆਂ ਵੇਲੀਆਂ ਦੇ ਪਰਲੇ ਪਾਸੇ ਨਾਈਆਂ ਦੇ ਘਰ ਸੀ ਉਹਦੇ ਅੱਗੇ ਇੱਕ ਜਗ੍ਹਾ ਦਾ ਸੀ ਜਿਹੜਾ ਤੁਹਾਡਾ ਪਿੰਡ ਪਾਕਿਸਤਾਨ ਚੱਕੀਆਂ ਸੀ ਪਿੰਡ 'ਚ ਗੁਰਦੁਆਰਾ ਬਣਿਆ ਸੀ ਆਹੋ ਪੱਕਾ ਹੀ ਗੁਰਦੁਆਰਾ ਪੱਕਾ ਹੀ ਬਣਾਇਆ ਪਿੰਡ ਚੇਤੇ ਆਉਂਦਾ ਛੋਟੀਆਂ ਚੱਕੀਆਂ ਚੇਤੇ ਤੇ ਹੁੰਦਾ ਸਾਰਾ ਕੁਝ ਹੁੰਦਾ ਇਹ ਬਚਪਨ ਖੇਡਿਆ ਮੌਜਾਂ ਕੀਤੀਆਂ ਡੇਰੇ ਸਾਡੇ ਖੂਹ ਚ ਹੁੰਦੇ ਹਨ ਖੂਹ ਪਿੰਡ ਥੋੜਾ ਰਮਾ ਸੀ ਜੰਗਲ ਬੱਚਾ ਉੱਥੇ ਹੁੰਦਾ ਹੀ ਰੱਖਿਆ ਲਾਗੇ ਛੱਪੜ ਸੀ ਵੇਲੀਆਂ ਦੇ ਅੱਗੇ ਬੜਾ ਤਕੜਾ ਕਰੇ ਉੱਥੇ ਮਿੱਟੀ ਕੱਢ ਕੇ ਕੋਠੇ ਬਣਾਇਆ ਵੇਲੀਆਂ ਵਾਲੀਆਂ ਨੇ ਆਪਣੇ ਘਰ ਦਾ ਦੋ ਘਰ ਪਿੰਡ 'ਚ ਪੱਕੇ ਹੁੰਦੇ ਸਨ ਇੱਕ ਇਹਨਾਂ ਦਾ ਘਰ ਪੱਕਾ ਹੁੰਦਾ ਸੀ ਇੱਕ ਇਹਨਾਂ ਦੇ ਤਾਏ ਦਾ ਘਰ ਪੱਕਾ ਹੁੰਦਾ ਸੀ ਉਹ ਘਰ ਮੌਜੂਦ ਹੈ ਜੇ ਮੈਂ ਤੇ ਮੌਜੂਦ ਨੇ ਜਿਹੜਾ ਉਹ ਤਾਏ ਦਾ ਦੱਸਦੇ ਨੇ ਨਾ ਉਹ ਨਾ ਜਿਨ੍ਹਾਂ ਜਿਹੜੇ ਉੱਥੇ ਰਹੇ ਸੀ ਨੇ ਉਹ ਚਬਾਰੇ ਵਾਲੇ ਉਹਨਾਂ ਦੇ ਢੂੜ ਕੇ ਦੁਬਾਰਾ ਘਰ ਬਣਾਏ ਨੇ ਅੱਛਾ ਉਹ ਚਬਾਰਾ ਖਤਮ ਹੋ ਗਿਆ ਚਬਾਰਾ ਘਰ ਵੀ ਖਤਮ ਹੋ ਗਿਆ ਅੱਛਾ ਜਿਹੜਾ ਇਹਨਾਂ ਦਾ ਘਰ ਸੀ ਉਹ ਹਾਲ ਮੌਕਾ ਮੌਜੂਦ ਹੈ ਮਹਿੰਦਰ ਸਿੰਘ ਦਾ ਘਰ ਮੌਜੂਦ ਹੈ ਇਹਨਾਂ ਨੇ ਨਾਂ ਲਿਆ ਇੱਕ ਮੰਦ ਜਲਾਏ ਦਾ ਤੇ ਸਰਾਜਦੀਨ ਨਾਈ ਦਾ ਉਹਦੇ ਜਿਹੜੇ ਸਨ ਮੰਦ ਜਲਾਏ ਦੇ ਮੁੰਡੇ ਸਨ ਦੋ ਇੱਕ ਬੱਗੂ ਤੇ ਇੱਕ ਖੁਸ਼ੀ ਮੁਹੰਮਦ ਉਹ ਸਾਡੇ ਵੱਡਿਆਂ ਨੂੰ ਹੋ ਸਕਦਾ ਕਿਸੇ ਨੂੰ ਪਤਾ ਹੋਵੇ ਤੇ ਸਾਨੂੰ ਤੇ ਨਹੀਂ ਉਹਨਾਂ ਦਾ ਪਤਾ ਅੱਛਾ ਉਹ ਸਾਈ ਜਿਹੜਾ ਦਾ ਨਾਂ ਲਿਆ ਨੇ ਨਾ ਹਾਂਜੀ ਸੰਤੂ ਸਾਈ ਸੰਤੂ ਸਾਈ ਅੱਛਾ ਜੀ ਉਹ ਸਾਈਆਂ ਦਾ ਅਸੀਂ ਵੱਡਿਆਂ ਕੋਲ ਨਾਂ ਸੁਣਦੇ ਰਹੇ ਹਾਂ ਅੱਛਾ ਜੀ ਉਹ ਜਿਹੜੇ ਦੂਜੇ ਦੋ ਇਹਨਾਂ ਨਾਈ ਤੇ ਨਾਈ ਦਾ ਸਾਈ ਹੈਗੇ ਨੇ ਪਿੰਡ ਦੇ ਵਿੱਚ ਅਜੇ ਹੁਣ ਆਹੋ ਉਹਨਾਂ ਦਾ ਹੈ ਸਹੀ ਹੈ ਇੱਕ ਹੀ ਇਹ ਮੁੰਡਾ ਸਾਈ ਹੈਗਾ ਇੱਥੇ ਹੈਗਾ ਜੀ ਅੱਛਾ ਹਾਂ ਤੇ ਨਾਈਆਂ ਦਾ ਘਰ ਵੀ ਹੈ ਇੱਥੇ ਨਹੀਂ ਨਾਈਆਂ ਦਾ ਇੱਥੇ ਘਰ ਕੋਲ ਨਹੀਂ ਨਾਈ ਚਲੇ ਗਏ ਨੇ ਉਹ ਪਹਿਲੇ ਹੀ ਚਲੇ ਗਏ ਨੇ ਉਦੋਂ ਹੀ ਕਿਤੇ ਚਲੇ ਗਏ ਨੇ ਅੱਛਾ ਜਦੋਂ ਮਤਲਬ ਕਿ ਪਾਕਿਸਤਾਨ ਦੀ ਵੰਡ ਹੋਈ ਹੈ ਤੁਸੀਂ ਆਪਣੀ ਹੋਸ਼ ਚ ਨਾਈਆਂ ਦਾ ਕੋਈ ਨਹੀਂ ਘਰ ਦੇਖਿਆ ਨਹੀਂ ਇੱਥੇ? ਹਾਂ ਨਹੀਂ ਜੁਲਾਇਆਂ ਦਾ ਦੇਖਿਆ ਆ ਜਲਾਇਆਂ ਦਾ ਉਹ ਉਹਨਾਂ ਚੋਂ ਹੈ ਨੇ ਤੇ ਉਹਨਾਂ ਨੂੰ ਪਤਾ ਹੋਣਾ ਵੀ ਉਹਨਾਂ ਦੇ ਵੱਡਿਆਂ ਦਾ ਨਾਵਾਂ ਦਾ ਸਾਨੂੰ ਨਹੀਂ ਨਾਵਾਂ ਦਾ ਨਹੀਂ ਅੱਛਾ ਮਤਲਬ ਕਿ ਤੁਸੀਂ ਨੇ ਨਾਂ ਇਹ ਸੁਣੇ ਨਹੀਂ ਇਹ ਨਾਂ ਨਹੀਂ ਸੁਣਿਆ। ਹੋਣਗੇ ਲਾਜ਼ਮੀ ਹੋਣਗੇ ਉਹ ਸਾਈ ਦਾ ਨਾਂ ਸੁਣਿਆ ਅੱਛਾ ਦੂਜਿਆਂ ਦਾ ਨਹੀਂ ਨਾਂ ਸੁਣਿਆ ਠੀਕ ਹੈ ਇਹਨਾਂ ਨੇ ਫਿਰ ਕੇਰਾਂ ਵਾਲਾ ਇੱਕ ਦੱਸਿਆ ਸੀ ਜਗ੍ਹਾ ਹਾਂ ਹੈ ਉਹ ਕੇਰ ਵਾਲਾ ਖੂਹ ਹੈ ਕੇਰਾਂ ਵਾਲਾ ਖੂਹ ਹੈਗਾ ਉਹ ਕਿਹੜੇ ਪਾਸੇ ਆ ਜਾਂਦਾ ਉਹ ਪਿੰਡੋਂ ਚੜ੍ਹਦੀ ਸਾਈਡ ਤੇ ਕਿੰਨੀ ਕੁ ਦੂਰ ਹੈ ਤਕਰੀਬਨ ਕੋਈ 18-20 ਪੈਲੀਆਂ ਲਾਗੇ ਹੀ ਹੈ ਹਾਂ ਲੱਗੀ ਉੱਥੇ ਦਰਬਾਰ ਵੀ ਕੋਈ ਜੀ? ਹੈ ਵੇ ਜੀ ਉਹ ਦਰਬਾਰ ਦੇ ਨਾਂ ਦਾ ਹੀ ਉਹ ਕੇਰ ਵਾਲਾ ਖੂਹ ਅੱਛਾ ਬਾਬਾ ਕੇਰ ਵਾਲਾ ਵੱਜਦਾ ਉਹ ਖੂਹ ਜਿਹੜਾ ਅੱਛਾ ਨਾਂ ਹੈ। ਉੱਥੇ ਢੇਰੀ ਬਣੀ ਕੋਈ ਢੇਰੀ ਬਣੀ ਠੀਕ ਹੈ ਲੋ ਜੀ ਇਹ ਵੀ ਜਗ੍ਹਾ ਵੀ ਦਿਖਾਣੀ ਹੈ ਉਹਨਾਂ ਨੂੰ ਅੱਛਾ ਇਹ ਭੁੱਲੇ ਨਹੀਂ ਹੈ ਜੀ ਅੱਛਾ ਅੱਛਾ ਆਹੋ। ਚਲੋ ਉਹ ਵੀ ਵਿਖਾ ਦਿਆਂ ਉਹ ਵੀ ਜਦੋਂ ਖਾਸ ਮੰਨਦੇ ਨੇ ਤਾਂ ਫਿਰ ਵਿਖਾਣੀ ਚਾਹੀਦੀ ਹੈ ਮਿਹਰਬਾਨੀ। ਅੱਛਾ ਇੱਕ ਉਹਨਾਂ ਨੇ ਕਿਹਾ ਕਿ ਬੋਰਡ ਸੀ ਸਾਡੇ ਘਰ ਦੇ ਲਾਗੇ ਬੋਰਡ ਵਾਲਾ ਘਰ ਫਿਰ ਇਹਨਾਂ ਦਾ ਹੀ ਸੀ ਨਹੀਂ ਉਹ ਬੋਰਡ ਜਿਹੜਾ ਹੈ ਨਾ ਉਹ ਤੇ ਜਿਵੇਂ ਇਹਨਾਂ ਦੱਸਿਆ ਨਾ ਵੀ ਮੁਸਲਮਾਨਾਂ ਵੱਢ ਲਿਆ ਹੋਣਾ ਹੈ। ਹਾਂ ਹਾਂ ਤੇ ਮੁਸਲਮਾਨਾਂ ਦੀ ਰੁਟੀਨ ਹੈ ਵਾਕਈ ਇਹ ਸਹੀ ਨੇ ਇਹੋ ਹੀ ਹੈ ਵੀ ਜਿਹੜੀ ਸ਼ਾਇਦ ਜਿਹੜੀ ਉਹ ਹੜੱਪ ਕਰ ਲਈ ਹੈਂ, ਉਹ ਵੱਢਿਆ ਗਿਆ ਬੋਰਡ ਨਹੀਂ ਅੱਛਾ ਹੈ ਬੋਰਡ ਖਤਮ ਹੋ ਗਿਆ ਬੋਰਡ ਖਤਮ ਹੋ ਗਿਆ ਬੋਰਡ ਦੇ ਲਾਗੇ ਇਹਨਾਂ ਦਾ ਘਰ ਸੀ ਤੇ ਉਹ ਬੋਰਡ ਦਾ ਤੇ ਘਰ ਦਾ ਤੁਹਾਨੂੰ ਫਿਰ ਪਤਾ ਲੱਗ ਗਿਆ ਇਹਨਾਂ ਦੇ ਘਰ ਦਾ ਆਹ ਘਰ ਦਾ ਪਤਾ ਮੈਨੂੰ ਠੀਕ ਹੈ ਤੇ ਇਹਨਾਂ ਦਾ ਇੱਕ ਸਾਈ ਸੀ ਇੰਡੀਆ ਗਏ ਸੀ ਹਾਂ। ਸੰਧੂ ਸਾਈ ਹੈ ਨਾ ਆਹੋ ਉਹ ਹੈ ਹੀ ਉਹ ਸੁਣਦੇ ਹੁੰਦੇ ਆ ਵੀ ਸੰਤੂ ਸਾਈ ਯਾਰਾਂ ਦਾ ਘਰ ਨਾ ਇਹ ਜਿੱਥੇ ਇਹਨਾਂ ਦਾ ਘਰ ਸੀ ਨਾ ਉਹਦੇ ਨਾਲ ਹੀ ਇਸ ਸਾਈਡ ਵਾਲ ਭਾਰਲੀ ਸਾਈਡ ਵਾਲ ਸੰਤੂ ਸਾਈ ਯਾਰਾਂ ਦਾ ਘਰ ਹੁੰਦਾ ਸੀ ਇਹਨਾਂ ਦਾ ਤਾਇਆ ਇੱਕ ਨੰਬਰਦਾਰ ਪ੍ਰੇਮ ਸਿੰਘ ਹੁੰਦਾ ਸੀ ਪ੍ਰੇਮ ਸਿੰਘ ਨੰਬਰਦਾਰ ਜੀ ਤੇ ਜਿਨ੍ਹਾਂ ਦਾ ਇਹ ਬੋਰਡ ਦੱਸਦੇ ਨੇ ਨਾ ਜੀ ਇੱਕ ਉਹ ਤੇ ਇੱਕ ਬਾਬਾ ਚਬਾਰੇ ਵਾਲਾ ਜਿਹੜਾ ਸੀ ਉਹ ਅੱਜ ਤੋਂ ਕੋਈ 4 ਸਾਲ 5 ਸਾਲ ਹੋਏ ਨੇ ਉਹ ਆਏ ਹਨ ਦੋਵੇਂ ਹੀ ਨਹੀਂ ਬੋਰਡ ਵਾਲਾ ਘਰ ਤੇ ਇਹਨਾਂ ਦਾ ਸੀ ਨਾ? ਨਹੀਂ ਜਿੱਥੇ ਬੋਰਡ ਸੀ ਉਹ ਇਹਨਾਂ ਦਾ ਘਰ ਨਹੀਂ
ਹਾਂ, ਇਹਨਾਂ ਦਾ ਘਰ ਕਿੱਥੇ ਜੀ? ਇਹਨਾਂ ਦਾ ਉਹ ਬੋਰਡ ਤੋਂ ਭਾਰਲੀ ਸਾਈਡ ਘਰ ਹੈ ਤੇ ਉਹ ਬੋਰਡ ਜਿਹੜਾ ਹੈ ਨਾ ਬੋਰਡ ਤੇ ਇੱਕ ਵਿਹਲੀ ਜਗ੍ਹਾ ਤੇ ਹੈ ਜਿਵੇਂ ਵੇਲੀ ਨਹੀਂ ਹੁੰਦੀ ਮਿਸਾਲ ਦਾਇਰੇ ਦਾ ਕੰਮ ਜਿਵੇਂ ਹੁੰਦਾ ਹਾਂਜੀ ਹਾਂਜੀ ਉਹ ਹਾਂਜੀ। ਦਾਰੇ ਵਾਂਗੂ ਉਹ ਵਿਹਲੀ ਜਗ੍ਹਾ ਤੇ ਸੀ ਉਦੋਂ ਬੋਰਡ ਜਦੋਂ ਆਹਾਂ ਵੇਖਿਆ। ਤੁਸੀਂ ਹੁਣ ਜਿਹੜਾ ਆਪਣਾ ਤਾਰਫ ਕਰਾ ਦਿਓ, ਤੁਹਾਡਾ ਨਾਮ ਕੀ ਹੈ, ਤੁਹਾਡੇ ਵਾਲਦ ਸਾਹਿਬ ਦਾ ਨਾਮ ਕੀ ਹੈ, ਤੁਹਾਡੀ ਆਪਣੀ ਬਰਾਦਰੀ ਕਿਹੜੀ ਹੈ, ਤੇ ਕਿਸ ਤਰ੍ਹਾਂ ਮਤਲਬ ਤੁਹਾਡਾ ਇਸ ਪਿੰਡ ਦੇ ਵਿੱਚ ਆਉਣ ਹੋਇਆ? ਸਾਡਾ ਪਿੰਡ ਜੀ ਤੁਹਾਡਾ ਪਹਿਲੇ ਨਾਮ ਕੀ ਜੇ? ਮੇਰਾ ਨਾਮ ਨਸਰੁੱਲਾ ਨਸਰੁੱਲਾ। ਜੱਟ ਗਰਾਏ ਜੱਟ ਗਰਾਏ। ਵਾਲਦ ਸਾਹਿਬ ਦਾ ਨਾਮ? ਦੀਨ ਮੁਹੰਮਦ। ਦੀਨ ਮੁਹੰਮਦ। ਤੁਹਾਡੇ ਵਾਲਦ ਸਾਹਿਬ ਕਿੰਨੇ ਭਰਾ ਸਨ? 5 ਭਰਾ। ਉਹਨਾਂ ਦੇ ਨਾਮ? ਇੱਕ ਨਾਂ ਅਲੀ ਮੁਹੰਮਦ, ਇੱਕ ਨਾਂ ਨੂਰ ਮੁਹੰਮਦ, ਇੱਕ ਨਾਂ ਸ਼ਰੀਫ, ਇੱਕ ਨਾਂ ਸਰਦਾਰ ਮੁਹੰਮਦ। ਤੁਸੀਂ ਸ਼ੁਰੂ ਦੇ ਇੱਥੇ ਦੇ ਰਹਿਣ ਵਾਲੇ ਚੱਕੀਆਂ ਦੇ ਜਾਂ ਹਿਜਰਤ ਕਰਕੇ ਆਏ? ਨਹੀਂ ਇਹ ਸਾਡਾ ਪਿੰਡ ਜਿਹੜਾ ਹੈ ਨਾ ਜਿੱਥੇ ਹੁਣ ਕਰਤਾਰਪੁਰ ਨਹੀਂ, ਹਾਂਜੀ ਹਾਂਜੀ। ਕਰਤਾਰਪੁਰੋਂ ਦਰਿਆਓਂ ਪਾਰ ਹੀ ਸਾਡਾ ਪਿੰਡ ਬਾਰਡਰ ਲਾਈਨ ਜਿਹੜੀ ਉਹ ਸਾਡੇ ਪਿੰਡ 'ਚ ਆਈ ਹੈ। ਅੱਧਾ ਰਕਬਾ ਜਿਹੜਾ ਸੀ ਉਹ ਸਾਡਾ ਇੰਡੀਆ 'ਚ ਰਹਿ ਗਿਆ ਅੱਛਾ। ਤੇ ਅੱਧਾ ਰਕਬਾ ਜਿਹੜਾ ਉਹ ਪਾਕਿਸਤਾਨ 'ਚ। ਅੱਛਾ। ਉਹ ਪਾਕਿਸਤਾਨ ਵਾਲਾ ਜਿਹੜਾ ਉਹ ਉੱਥੇ ਹੀ ਹੈ ਤੇ ਇੰਡੀਆ ਜਿਹੜਾ ਸੀ ਉਹ ਪਰਾਂ ਇੰਡੀਆ ਵਾਲਾ ਜਿਹੜਾ ਸੀ ਉਹ ਫਿਰ ਇੱਥੇ ਆਣ ਕੇ ਪਵਾਇਆ ਹਨ। ਅੱਛਾ, ਮਤਲਬ ਕਿ ਤੁਹਾਡੀ ਪੈਲੀ ਦੇ ਵਿੱਚੋਂ ਦੀ ਬਾਰਡਰ ਲਾਈਨ ਗਈ? ਹਾਂ, ਸਾਡੇ ਪਿੰਡ ਦੇ ਰਕਬੇ 'ਚ ਬਾਰਡਰ ਲਾਈਨ ਹੈ। ਅੱਛਾ। ਸਾਡਾ ਪਿੰਡ ਉੱਥੇ ਵੇ ਆਦਾ ਨਾਲ ਆਦਾ ਹੀ ਅੱਲੂ ਕੇ ਸਾਡਾ ਪਿੰਡ। ਅੱਲੂ ਕੇ ਪਿੰਡ ਸੀ? ਆਹੋ। ਅੱਲੂ ਕੇ ਗਰਾਇਆ। ਹਾਂ। ਉਹਦੇ ਨਾਲ ਨਾਲ ਕਿਹੜੇ ਕਿਹੜੇ ਪਿੰਡ ਉੱਥੇ ਸੀ? ਨਾਲ ਇਹ 2-3 ਪਿੰਡ ਹਨ, ਅੱਲੂ ਕੇ, ਆਦਾ, ਇੱਕ ਨਾਲ ਹੋਰ ਸੀ ਆਦਾ। ਦੂਸਰੇ ਬੰਨੇ ਪਰ ਇੰਡੀਆ 'ਚ ਉਹ ਪਿੰਡ ਰਹਿ ਗਏ ਲੋਕ ਜਿਹੜੇ ਵੱਡੇ ਸਾਨੂੰ ਦੱਸਦੇ ਹੁੰਦੇ ਹਨ। ਇੱਕ ਦੂ ਦਾ ਨਾਂ ਸਾਨੂੰ ਯਾਦ ਹੈ, ਪਟਖਾਣੇ, ਪਕੀਵਾਂ, ਅੱਛਾ ਇਹ ਪਿੰਡ ਹਨ ਤੇ ਉਹ ਹੈ ਹਨ ਤਹਿਸੀਲ ਬਟਾਲੇ ਦੀ 'ਚ। ਅੱਛਾ, ਜ਼ਿਲ੍ਹਾ ਗੁਰਦਾਸਪੁਰ? ਜ਼ਿਲ੍ਹਾ ਗੁਰਦਾਸਪੁਰ ਹੀ, ਸਾਡੀ ਵੀ ਤਹਿਸੀਲ ਬਟਾਲਾ ਸੀ, ਜ਼ਿਲ੍ਹਾ ਗੁਰਦਾਸਪੁਰ। ਅੱਛਾ ਅੱਛਾ, ਠੀਕ ਹੈ। ਤੇ ਮਤਲਬ ਕਿ ਤੁਸੀਂ ਤੇ ਫਿਰ ਇੱਧਰ ਦੇ ਹੀ ਹੋਏ ਨਾ ਜੀ? ਹਾਂਜੀ ਹਾਂਜੀ ਹਾਂਜੀ। ਇੱਧਰ ਜ਼ਮੀਨ ਉਧਰ ਚਲ ਗਈ ਕੁਛ, ਜ਼ਮੀਨ ਉੱਧਰ ਚਲੀ ਬਾਕੀ ਗਈ। ਇੱਧਰ ਆ ਇੱਧਰ ਆ ਗਈ। ਗਈ। ਠੀਕ ਹੈ। ਤੇ 47 ਦੀ ਵੰਡ 'ਚ ਤੁਸੀਂ ਫਿਰ ਇੱਥੇ ਆ ਕੇ ਬੈਠੇ? ਹਾਂਜੀ ਹਾਂਜੀ, ਸੰਦਾਲ ਦੀ ਦੁਕਾਨ 'ਚ। ਅੱਛਾ। ਉਦੋਂ ਇਹ ਨਾ ਫਿਰ ਉਹ ਜਿਵੇਂ ਬਾਬੇ ਹਰੀ ਪੇ ਦੱਸਦੇ ਹਨ ਵੀ ਉੱਥੇ ਕਿਰਤੋ ਵਾਲਿਆਂ ਹਮਲਾ ਕਰ ਦਿੱਤਾ ਸਾਡੇ ਤੇ ਅਸੀਂ ਫਿਰ ਅੱਗੋਂ ਮਾਰੇ ਤੇ ਉਹਨਾਂ ਨੂੰ ਗੋਲੀ ਵੱਜੀ ਸਾਡੇ ਵੱਡਿਆਂ ਨੂੰ। ਜੀ ਜੀ। ਇਸੇ ਤਰ੍ਹਾਂ ਹੀ ਉਦੋਂ ਵੀ ਜਿਹੜਾ ਇਹ ਦਰਿਆਓਂ ਪਾਰ ਜਿਹੜੇ ਹਨ ਪਿੰਡ, ਉਹ ਥੋੜੇ ਪਿੰਡ ਹਨ ਪਾਕਿਸਤਾਨ ਦੇ, ਅੱਛਾ ਜੀ। ਤੇ ਉੱਥੇ ਫਿਰ ਲੋਕਾਂ ਕੋਲ ਨਹੀਂ ਰਿਹਾ ਗਿਆ। ਹਾਂ। ਉਹ ਫਿਰ ਦਰਿਆਓਂ ਆਰ ਲੰਘ ਗਏ ਸਾਰੀ ਦੁਨੀਆ। ਉਹ ਆਸਤਾ ਆਸਤਾ ਫਿਰ ਉਹ ਜਦੋਂ ਜਿਵੇਂ ਜਿਵੇਂ ਲੋਕਾਂ ਦੇ ਕੋਲ ਵਸੈਲ ਤਿਆਰ ਹੋਏ ਉਸੇ ਤਰ੍ਹਾਂ ਜਾ ਕੇ ਹੁਣ ਲੋਕਾਂ ਆਪੋ ਆਪਣਾ ਰਕਬਾ ਵਾਇਆ। ਠੀਕ ਹੈ। ਮਤਲਬ ਇਹ ਜਾਂਦੇ ਹੋਏ ਜਿਸ ਵਕਤ ਦਰਿਆਓਂ ਪਾਰ ਸਿੱਖ ਗਏ ਨੇ ਇਧਰੋਂ, ਇਹਨਾਂ ਫਿਰ ਉਧਰ ਵੀ ਜਾ ਕੇ ਕਹਿੰਦੇ ਵੱਢ ਟੁੱਕ ਕੀਤੀ ਹੈ? ਇਹ ਤਾਂ ਫਿਰ ਇਹ ਤਾਂ ਉਹਨਾਂ ਲੋਕਾਂ ਨੂੰ ਪਤਾ ਜਿਹੜੇ ਉਹ ਹਾਲ ਹੋ ਗਿਆ ਮੌਜੂਦਾ ਹਨ। ਤੁਹਾਡੇ ਪਿੰਡ ਜਿਹੜਾ ਸੀ ਉਹਦੇ ਵਿੱਚ ਵੀ ਸਿੱਖ ਰਹਿੰਦੇ ਸਨ? ਹਾਂ, ਉਹ ਉੱਥੇ ਵੀ ਸਾਡੇ ਵੀ ਵੱਡੇ ਜਦੋਂ ਉੱਥੇ ਮੌਕਿਆਂ ਤੇ ਹਾਜ਼ਰ ਹਨ ਆਪਣੇ ਪਿੰਡਾਂ 'ਚ। ਜੀ ਜੀ। ਤੇ ਉਦੋਂ ਫਿਰ ਇਸੇ ਤਰ੍ਹਾਂ ਹੀ ਜਿਵੇਂ ਇਹਨਾਂ ਨੂੰ ਇੱਥੇ ਲੋਕ ਪਏ ਹਨ, ਹਾਂਜੀ, ਉਹਨਾਂ ਨੂੰ ਵੀ ਉੱਥੇ ਪਏ ਹਨ ਲੋਕ। ਤੇ ਉਹ ਦੁਬਾਰਾ ਫਿਰ ਉਧਰ ਉਧਰ ਹੀ ਜਿਵੇਂ ਇੱਕ ਮੁਕਾਬਲਾ ਹੋ ਜਾਂਦਾ ਹੈ। ਹਾਂਜੀ। ਤੋਂ ਫਿਰ ਸਾਡਿਆਂ ਵੀ ਵੱਡਿਆਂ ਨਾਲ ਪਰ ਪਿੰਡ ਡੋਗਰਾਂ ਦਾ ਸੀ, ਉਹ ਡੋਗਰ ਵੀ ਹਨ ਉਹਨਾਂ ਦੇ, ਸਾਡਿਆਂ ਵੱਡਿਆਂ ਦੇ ਕੋਈ ਯਾਰ ਬੇਲੀ। ਤੋਂ ਉਹ ਫਿਰ ਪਏ ਤੇ ਉਹਨਾਂ ਵੀ ਕੋਈ 2000 ਬੰਦੇ ਮਾਰੇ ਤੇ ਫਿਰ ਉਹ ਪਿਛਾਂ ਸਾਡੇ ਤੇ ਫਿਰ ਇਹ ਉਰਾਂ ਲੰਘੇ ਹਨ। ਅੱਛਾ ਅੱਛਾ, ਮਤਲਬ ਉਧਰ ਸਿੱਖ ਪੈਂਦੇ ਸਨ? ਹਾਂ, ਸਿੱਖ ਪੈਂਦੇ ਆ। ਅੱਛਾ, ਠੀਕ ਹੈ। ਮਤਲਬ ਤੁਹਾਡੇ ਖਾਨਦਾਨ ਦਾ ਕੋਈ ਜੀ ਨੁਕਸਾਨਿਆ ਤੇ ਨਹੀਂ ਗਿਆ? ਨਹੀਂ ਨਹੀਂ, ਸਾਡੇ ਖਾਨਦਾਨ ਦਾ ਨਹੀਂ ਨੁਕਸਾਨਿਆ ਗਿਆ। ਹਾਂਜੀ। ਉਹਨਾਂ ਦੇ ਨੁਕਸਾਨੇ ਗਏ ਹਨ 2-3 ਬੰਦੇ ਤੇ ਉਹ ਫਿਰ ਪਿਹਾੜ ਗਏ ਤੇ ਜੇ ਨਾ ਪਿਹਾੜਦੇ ਤਾਂ ਹੋ ਸਕਦਾ ਸੀ ਨੁਕਸਾਨੇ ਜਾਂਦੇ। ਨਾ ਨੁਕਸਾਨੇ ਜਾਂਦੇ। ਸਹੀ। ਸਰਦਾਰ ਉਹਨਾਂ ਨੇ ਆਪਣੇ ਪਿੰਡ ਨੂੰ ਬੜਾ ਯਾਦ ਕੀਤਾ। ਹਾਂਜੀ। ਤੁਹਾਨੂੰ ਦਿਲੀ ਤੌਰ ਤੇ ਕੀ ਮਹਿਸੂਸ ਹੋਇਆ? ਦੇਖੋ ਜੀ, ਜਿੱਥੇ ਕੋਈ ਜੰਮੇ ਭੌਂ ਹੁੰਦੀ ਹੈ ਨਾ, ਉਹ ਬੰਦੇ ਨੂੰ ਕਿਸੇ ਨੂੰ ਵੀ ਨਹੀਂ ਭੁੱਲਦੀ। ਉਹ ਹਰ ਬੰਦੇ ਨੂੰ ਇਹ ਹੀ ਹੁੰਦਾ ਆ ਵੀ ਅਸੀਂ ਆਪਣਾ ਦੇਸ਼ ਵੇਖੀਏ ਜਾਂ ਆਪਣਾ ਘਰ ਵੇਖੀਏ, ਉਹ ਹਰ ਬੰਦੇ ਨੂੰ ਹੀ ਹੁੰਦਾ। ਤੇ ਉਹਨਾਂ ਨੂੰ ਖਾਸ਼ ਹੈ ਆਪਣੇ ਘਰ ਵੇਖਣ ਦੀ ਜਾਂ ਇਹ ਜਗ੍ਹਾ ਨਾਲ ਉਹਨਾਂ ਨੂੰ ਪਿਆਰ ਵੀ ਤਾਂ ਹੈ ਹੀ ਹੈ ਨਾ। ਬਿਲਕੁਲ। ਹਾਂ। ਬਹੁਤ ਮੁਸ਼ਕਲ ਹੁੰਦਾ ਘਰ ਬੂਆ ਛੱਡਣਾ। ਹਾਂਜੀ ਹਾਂਜੀ ਹਾਂਜੀ। ਤੇ ਫਿਰ ਉਸ ਵਕਤ ਜਿਸ ਵਕਤ ਮਗਰ ਮੌਤ ਨਜ਼ਰ ਆਉਂਦੀ ਹੋਵੇ, ਹਾਂ, ਉਦੋਂ ਫਿਰ ਛੱਡਣਾ ਪੈਂਦਾ। ਮੌਤ ਨਜ਼ਰ ਆਉਂਦੀ ਹੋਵੇ ਹਾਂ, ਉਦੋਂ ਛੱਡਣਾ ਤੇ ਛੱਡਣਾ ਪੈਂਦਾ ਤੇ ਫਿਰ ਉਹ ਬਹੁਤ ਮੁਸ਼ਕਲ ਹੋ ਜਾਂਦਾ ਹੈ। ਹਾਂਜੀ ਹਾਂਜੀ। ਉਹ ਲਮਹਾ ਜਿਹੜਾ ਨਾ, ਉਹ ਘੜੀਆਂ ਬਹੁਤ ਔਖੀਆਂ ਹੁੰਦੀਆਂ ਨੇ। ਉਹ ਕਦਮ ਵੀ ਜਿਹੜਾ ਨਾ ਉਹ ਨਹੀਂ ਉਠਾਏ ਜਾਂਦੇ ਇਸ ਤਰ੍ਹਾਂ ਦੀ ਸੂਰਤ ਹਾਲ ਦੇ ਵਿੱਚ। ਤੇ ਹੁਣ ਫਿਰ ਇਹਨਾਂ ਨੂੰ ਇਹਨਾਂ ਦਾ ਜਿਹੜਾ ਉਹ ਬੋਰਡ ਦਿਖਾ ਦਈਏ, ਜਿੱਥੇ ਬੋਰਡ ਸੀ ਘਰ ਦਿਖਾ ਦਈਏ, ਤੇ ਕੇਰਾਂ ਵਾਲਾ ਦਿਖਾ ਦਈਏ ਦਰਬਾਰ, ਜਿਹੜੀ ਇਹਨਾਂ ਨੇ ਜਗ੍ਹਾ ਦਿੱਤੀ ਸੀ 2 ਕਿੱਲੇ, ਕਹਿੰਦੇ ਐਸੀ ਜਗ੍ਹਾ ਦਿੱਤੀ ਸੀ।
ਆਹੋ ਦਰਬਾਰ ਦੇ ਹਾਲ ਮੌਕਿਆ ਮੌਜੂਦਾ ਉੱਥੇ ਹਾਲੇ ਵੀ, ਠੀਕ ਹੋ ਗਿਆ। ਤੇ ਘਰ ਵੀ ਇਹਨਾਂ ਦਾ ਜਿਹੜਾ ਉਹ ਹਾਲ ਮੌਕਿਆ ਮੌਜੂਦਾ ਹੈ। ਚਲੋ ਉਹ ਵੀ ਠੀਕ। ਤੁਹਾਨੂੰ ਵਿਖਾ ਦਿੰਦੇ ਆ, ਉਹਦੀ ਵੀਡੀਓ ਬਣਾ ਲਓ ਤੇ ਉਹ ਦਰਬਾਰ ਦੀ ਵੀ ਬਣਾ ਲਓ। ਆਪਣਾ ਜਰਾ ਮੋਬਾਈਲ ਨੰਬਰ ਤੁਸੀਂ ਵੀ ਦੇ ਦਿਆ ਜੀ। ਮੇਰਾ ਨੰਬਰ 0304 714 1487 ਫਿਰ ਬੋਲ ਦਿਆ ਜੀ। 0304 714 1487। ਜੀ ਮੇਰਾ ਨਾਮ ਮੁਹੰਮਦ ਅਵੈਸ ਗਰਾਇਆ ਬਰਾਦਰੀ ਨਾਲ ਤਲਕ ਹੈ ਸਾਡਾ। ਵਾਲਿਦ ਸਾਹਿਬ। ਵਾਲਿਦ ਸਾਹਿਬ ਦਾ ਨਾਮ ਜ਼ੁਲਫਕਾਰ ਅਲੀ ਗਰਾਇਆ। ਇਹ ਸਾਡੇ ਤਾਇਰ ਹੀ ਨੇ, ਚਾਚੂ ਨਸਰੁੱਲਾ ਗਰਾਇਆ। ਪਿੰਡ ਦਾ ਨਾਮ ਤੇ ਪਿੰਡ ਦਾ ਨਾਮ ਸਾਡਾ ਚੱਕੀਆਂ ਖੁਰਦ, ਛੋਟੀਆਂ ਛੋਟੀਆਂ ਚੱਕੀਆਂ ਖੁਰਦ, ਤਹਿਸੀਲ ਕਾਮੋਗੀ। ਠੀਕ। ਆਪਣਾ ਨੰਬਰ ਸਾਡਾ 0307 660311 0307 660311। ਜੀ ਜਨਾਬ, ਇਹ ਜਿਹੜੇ ਸਾਡੇ ਪਿੰਡ ਚੋਂ ਗਏ ਨੇ, ਉਹਨਾਂ ਜੇਕਰ ਉਹ ਸਾਡੇ ਇਸ ਨੰਬਰ ਤੇ ਰਾਬਤਾ ਕਰਨਾ ਚਾਹਣ, ਅਸੀਂ ਕੋਈ ਮਾਲੂਮਾਤ ਉਹਨਾਂ ਨੂੰ ਲੈਣੀ ਹੋਏ ਤਾਂ ਇਸ ਨੰਬਰ ਤੇ ਰਾਬਤਾ ਕਰ ਲੈਣ। ਅਗਰ ਉਹ ਆਪਣਾ ਪਿੰਡ ਇੱਥੇ ਆਉਣਾ ਚਾਹਣ ਤਾਂ ਅਸੀਂ ਉਹਨਾਂ ਦਾ ਵੈਲਕਮ ਜ਼ਰੂਰ ਕਰਾਂਗੇ। ਇਸ ਤੋਂ ਹਟ ਕੇ ਇੱਕ ਗੱਲ ਹੋਰ ਵੀ ਹੈ ਵੀ ਹੁਣ ਆਸਾਨ ਸਭ ਤੋਂ ਜਿਹੜਾ ਹੈ, ਜੀ। ਉਹ ਕਰਤਾਰਪੁਰ ਬਾਰਡਰ ਖੁੱਲਾ ਹੈ ਨਾ। ਹਾਂਜੀ ਬੋਲੋ ਖੁੱਲ ਕੇ ਬੋਲੋ। ਕਰਤਾਰਪੁਰ ਬਾਰਡਰ ਖੁੱਲਾ ਹੈ, ਉੱਥੇ ਜਿਸ ਟਾਈਮ ਵੀ ਕੋਈ ਕਿਸੇ ਨੇ ਮਿਲਣਾ ਹੋਵੇ ਹਾਂਜੀ ਜਾਂ ਉਹ ਇੱਕ ਦੂਜੇ ਦੇ ਨਾਲ ਕੋਈ ਗੱਲਬਾਤ ਕਰਨੀ ਹੋਵੇ ਤੇ ਉੱਥੇ ਮੋਬਾਈਲ ਵਾਲਾ ਨੰਬਰ ਹੈ ਵੇ, ਹਾਂਜੀ ਉੱਥੇ ਫੋਨ ਨੰਬਰ ਕਰ ਲਏ, ਉੱਥੇ ਅਸੀਂ ਵੀ ਹਾਜ਼ਰ ਹੋ ਜਾਵਾਂਗੇ, ਉਹ ਵੀ ਹੋ ਜਾਣ। ਬਿਲਕੁਲ ਠੀਕ ਹੈ। ਹਾਂ, ਉੱਥੇ ਵੀ ਉਹਨਾਂ ਨਾਲ ਕਰਦੇ ਆਂਦੇ ਜਿਹੜੀ ਵੀ ਮਾਲੂਮਾਤ ਉਹਨਾਂ ਪੁੱਛਣੀ ਹੋਵੇ, ਦੱਸਣੀ ਅਸੀਂ- ਹੋਵੇ ਜਾਂ ਕੋਈ ਉਸ ਤਰ੍ਹਾਂ ਮਿਲਣਾ ਹੋਵੇ ਤਦ ਵੀ। ਹਾਂਜੀ ਲੋ ਜੀ, ਚੋ ਨਸਰੁੱਲਾ ਸਾਹਿਬ, ਇਹ ਆਪਣਾ ਮਹਿੰਦਰ ਸਿੰਘ ਸਾਹਿਬ ਨੇ ਜ਼ਿਕਰ ਕੀਤਾ ਘੇਰਾਂ ਵਾਲੇ ਦਾ। ਉਹਨਾਂ ਨੇ ਆਪਣੇ ਡੇਰੇ ਦਾ ਜ਼ਿਕਰ ਕੀਤਾ, ਨਾਲ ਛੱਪੜ ਦਾ ਜ਼ਿਕਰ ਕੀਤਾ। ਤੇ ਇਹ ਜ਼ਰਾ ਹੁਣ ਸਾਨੂੰ ਦੱਸ ਦਿਓ, ਇਹ ਸਾਹਮਣੇ ਪਿੰਡ ਆ ਜਾਂਦਾ ਹੈ, ਅੱਲਾ ਤੁਹਾਡਾ ਭਲਾ ਕਰੇ, ਇੱਧਰ ਹੈ ਚੱਕੀਆਂ, ਇਹ ਜਿੱਥੇ ਮੋਟਰਸਾਈਕਲ ਮੇਰੀ ਖੜੀ ਹੈ, ਲਹਿੰਦੇ ਪਾਸੇ ਇਹਦੇ ਉਤਲੇ ਪਾਸੇ ਚੱਕੀਆਂ ਪਿੰਡ ਆ ਜਾਂਦਾ ਹੈ। ਤੇ ਇਹ ਪਹਾੜਲੀ ਸਾਈਡ ਵਾਲੀ ਵੱਡੀਆਂ ਚੱਕੀਆਂ। ਇਹ ਉਹ ਸਾਹਮਣੇ ਜਿਹੜਾ ਪਿੰਡ ਜੇ ਨਜ਼ਰ ਆਉਂਦੇ ਆ ਸਰਦਾਰ ਜੀ, ਉਹ ਆ ਜਾਂਦਾ ਵੱਡੀਆਂ ਚੱਕੀਆਂ। ਉਹ ਜਿਹੜਾ ਡੇਕ ਨਾਲਾ ਹੁੰਦਾ ਸੀ, ਤੇ- ਉਹ ਹੁਣ ਦਰਿਆ ਬਣ ਗਿਆ, ਖੋਦਿਆ ਗਿਆ ਨਾ, ਬੰਦ ਨੇ ਤਗੜੇ, ਇੱਕ- ਤਾਂ ਨਹੀਂ ਨਜ਼ਰ ਆਉਂਦੇ ਪਿੰਡ। ਅੱਛਾ ਜੀ। ਇਹ ਤੇ ਇੱਥੋਂ ਸਾਹਮਣਾ ਕਿਤੋਂ ਇਧਰ ਕਿਰਤੋ ਆ। ਇਹ ਦੇਖੋ ਨਾ ਜੀ, ਜਿਹੜਾ ਡੇਕ ਨਾਲੇ ਦੀ ਤੁਸੀਂ ਗੱਲ ਕੀਤੀ ਹੈ ਨਾ, ਕਿ ਉਹ ਹੁਣ ਚੁੰਕੇ ਉਹ ਪਾਣੀ ਹਾਂਜੀ। ਜ਼ਿਆਦਾ ਹੁੰਦਾ ਸੀ ਤੇ ਉਹ ਲੋਕਾਂ ਹੁਣ ਨਾਲੇ ਬਣਾਤੇ ਨੇ, ਵੱਡੇ ਦਰਿਆ ਨੂੰ ਹੁਣ ਨਾਲਾ ਹੋ ਗਿਆ। ਅੱਛਾ, ਮਤਲਬ ਕਿ ਦਰਿਆ ਤਰ੍ਹਾਂ ਨਾਲਾ ਬਣ ਗਿਆ ਹੈ, ਉਹ ਬੰਨ ਉੱਚੇ ਹੋ ਗਏ ਨੇ, ਜਿਸ ਦੀ ਵਜ੍ਹਾ ਤੋਂ ਹੁਣ ਇਹ ਪਿੰਡ ਜਿਹੜਾ ਇਹ ਪਰਲਾ ਕਿਰਤੋਂ ਨਜ਼ਰ ਨਹੀਂ ਆਉਂਦਾ। 250 ਫੁੱਟ ਚੌੜਾ ਹੋ ਗਿਆ ਉਹ ਨਾਲਾ। ਅੱਛਾ, ਹਾਂਜੀ, ਮਤਲਬ ਕਿ ਇੰਨਾ ਚੌੜਾ ਹੋ ਗਿਆ, ਹੁਣ ਪਾਣੀ ਬਾਹਰ ਨਹੀਂ ਨਿਕਲਦਾ ਪਿਆ। ਨਹੀਂ ਪਾਣੀ ਬਾਹਰ ਨਹੀਂ। ਅੱਛਾ, ਇੱਥੇ ਛੱਪੜ ਦਾ ਵੀ ਜ਼ਿਕਰ ਕੀਤਾ ਸੀ ਉਹਨੇ। ਉਹ ਇੱਥੇ ਇਹ ਹੁੰਦਾ ਸੀ ਡੇਰਾ, ਨਾਲ ਕੁੜਾਂ ਕੜਾਂ ਹੁੰਦੀਆਂ ਹਨ, ਉਹ ਪਿਛਲੀ ਸਾਈਡ ਹੀ ਛੱਪੜ। ਅੱਛਾ, ਇਹ ਇਸ ਜਗ੍ਹਾ ਤੇ ਸੀ ਡੇਰਾ ਉਹਨਾਂ ਦਾ। ਇਹ ਖੱਤਰ ਜੀ ਹੀ ਡੇਰਾ। ਅੱਛਾ ਜੀ, ਕੁੜਾਂ ਹਨ ਇਹ ਪੈਲੀ ਜੀ ਹਨ ਕੁੜਾਂ, ਇਸ ਜਗ੍ਹਾ ਤੇ। ਉਹ ਅਗਲੀ ਜਿੱਥੇ ਮੋਟਰਸਾਈਕਲ ਉਹਦੇ ਜੀ ਹਨ ਕੁੜਾਂ। ਅੱਛਾ ਇਹ ਖੂਹ, ਇੱਥੇ ਖੂਹ ਹੁੰਦਾ ਸੀ, ਆ ਜਿੱਥੇ ਧੂਆਂ ਜਿਹਾ ਨਿਕਲਦੇ ਆ, ਅੱਛਾ, ਇੱਥੇ ਸਾਹਮਣੇ ਖੂਹ ਹੁੰਦਾ ਸੀ। ਇੱਥੇ ਖੂਹ ਹੁੰਦਾ ਸੀ, ਇਹਦੇ ਨਾਲ ਪਰਾਂ ਸੀ ਡੇਰਾ। ਅੱਛਾ 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 ਅੱਛਾ, ਠੀਕ ਹੈ। ਕਣਾ ਇੱਥੇ ਇਹ ਦਰਬਾਰ ਦੀ। ਅੱਛਾ ਲਓ ਜੀ, ਇਹ ਦਰਬਾਰ ਜਿਹੜਾ ਨਾ ਹੁਣ ਤੁਹਾਨੂੰ ਭਾਜੀ ਨਸਰੁੱਲਾ ਸਾਹਿਬ ਦਿਖਾ ਰਹੇ ਨੇ, ਤੇ ਇਹ ਲਓ ਹੁਣ ਆਪਣਾ ਦਰਬਾਰ ਵੇਖ ਲਓ। ਇਹਨਾਂ ਦੀ ਇਹ ਮਿਹਰਬਾਨੀ ਨਸਰੁੱਲਾ ਸਾਹਿਬ ਦੀ, ਕਿ ਤੁਹਾਡੀ ਮੁਹੱਬਤ ਹੈ ਕਿ ਇਹਨਾਂ ਜਨਾਬ ਉਹ ਤੁਹਾਨੂੰ ਜਿਹੜਾ ਨਾ ਉਹ ਦਰਬਾਰ ਦਿਖਾਉਂਦਾ ਘੇਰਾਂ ਵਾਲਾ। ਚਲੋ ਜੀ, ਸਾਡੇ ਜੱਟ ਭਰਾ ਤੇ ਹੈ ਹੀ ਨੇ ਨਾ, ਉਦੋਂ ਇਹ ਹੁੰਦਾ ਜਦੋਂ ਦੁਸ਼ਮਣੀ ਕਿਸੇ ਦੀ ਚੱਲਦੀ ਹੁੰਦੀ ਹੈ ਨਾ, ਉਦੋਂ ਤਾਏ ਚਾਚੇ ਵੀ ਇੱਕ ਦੂਜੇ ਨੂੰ ਮਾਰਦੇ ਨੇ। ਬਿਲਕੁਲ ਸੱਚੀ ਗੱਲ ਹੈਂ ਇੰਜੀ ਹੈ ਜੀ। ਉਦੋਂ ਵੀ ਉਹ ਸਮਝ ਲਓ ਬਣਿਆ ਇਹ ਹਾਲ। ਹੁਣ ਇੱਕ ਦੂਜੇ ਜਦੋਂ ਦਾ ਸਕੂਨ ਹੋ ਗਿਆ, ਲੋਕਾਂ ਦੇ ਦਿਲ 'ਚ ਮੁਹੱਬਤ ਹੋ ਗਈ ਇੱਕ ਦੂਸਰੇ ਦੀ। ਮੁਸਲਮਾਨਾਂ ਦੇ ਦਿਲ 'ਚ ਇਹਨਾਂ ਦੀ, ਸਿੱਖਾਂ ਦੀ ਮੁਹੱਬਤ ਹੈ, ਤੇ ਸਿੱਖਾਂ ਨੂੰ ਵੀ ਮੁਸਲਮਾਨਾਂ ਨੂੰ ਮਾਲੂਮਾਤ ਤੇ ਸਬੂਤ ਹੁੰਦਾ ਵੀ ਉਹਨਾਂ ਨੂੰ ਵੀ ਮੁਹੱਬਤ। ਜੀ ਜੀ ਬਿਲਕੁਲ। ਇਹ ਜੇ ਅੱਛਾ, ਇਹ ਵਾਲਾ ਢੇਰੀ ਹੈ ਜਿਹੜੀ ਬਾਬਾ ਜੀ ਦੀ ਉਹਨਾਂ ਨੇ ਦਸੀ ਘੇਰਾਂ ਵਾਲੇ ਹੈ। ਅੱਛਾ, ਇਹੋ ਹੀ ਜ਼ਮੀਨ 2 ਕਿੱਲੇ ਜਿਹੜੀ ਉਹਨਾਂ ਨੇ ਦਿੱਤੀ ਸੀ, ਵਕਫ ਕੀਤੀ ਸੀ ਹੈ। ਇਹ ਨਹੀਂ ਜੀ ਪਤਾ ਹੁਣ ਸਾਨੂੰ। ਅੱਛਾ। ਉਹ ਜਦੋਂ ਆਏ ਨੇ ਮੁਸਲਮਾਨ, ਉਹਨਾਂ ਫਿਰ ਉਹ ਰਕਬਾ ਵਾਹ ਲਿਆ। ਆਸਤਾ ਆਸਤਾ ਵਾਹੁੰਦੇ ਰਹੇ ਨੇ। ਠੀਕ ਹੈ। ਲੋ ਜੀ, ਇਹ ਬੋਰਡ ਜਿਹੜਾ ਨਾ ਇਹ ਉਸ ਵਕਤ ਦਾ ਨਹੀਂ ਲੱਗਦਾ। ਨਹੀਂ, ਇੱਥੇ ਜਿੱਥੇ ਬੋਰਡ ਹੈ ਨਾ, ਇੱਥੇ ਖੂਹੀ ਹੁੰਦੀ ਸੀ। ਅੱਛਾ। ਪਤਾ ਹੋਏਗਾ ਖੂਹੀ ਦੀ। ਅੱਛਾ, ਖੂਹੀ ਦੇਖੀ ਤੁਸੀਂ? ਹਾਂ ਦੇਖੀ ਆ। ਅੱਛਾ 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 ਆ ਜਿੱਥੇ ਬੋਰਡ ਹੈ ਨਾ, ਇੱਥੇ ਨਾਲ ਪਰਲੀ ਸਾਈਡ ਵਾਲ ਖੂਹੀ ਹੁੰਦੀ ਹੈ। ਅੱਛਾ ਜੀ। ਜਾਂ ਬੋਰਡ ਵਾਲੀ ਜਗ੍ਹਾ ਹੈ ਜਾਂ ਉਹਦੇ ਨਾਲ ਅੱਛਾ ਜੀ। ਖੂਹੀ ਵਾਲੀ। ਉਹ ਹੁਣ ਖੂਹੀਆਂ ਵਾਲਾ ਦੌਰ ਮੁੱਕ ਗਿਆ, ਉਹ ਪੂਰ ਕਰਦੀ
ਇੱਥੇ ਖੂਹੀ ਵੀ ਹੁੰਦੀ ਸੀ ਦਰਬਾਰ ਤੇ। ਅੱਛਾ ਇੱਥੇ ਠੀਕ। ਨਾਲ ਖੂਹ ਹੁੰਦਾ ਹੈ, ਖੂਹ ਇਹ- ਚਲਾਉਂਦੇ ਹਨ। ਇੱਥੇ ਖੂਹੀ ਹੁੰਦੀ ਸੀ ਦਰਬਾਰ ਤੇ ਪਾਣੀ ਪੂਣੀ ਪੀਣ ਵਾਸਤੇ। ਅੱਛਾ ਦਰਬਾਰ ਦੀ ਖੂਹੀ ਵੱਖਰੀ ਸੀ ਹਾਂਜੀ ਹਾਂਜੀ ਤੇ ਦੂਸਰਾ ਜਿਹੜਾ ਪੈਲੀਆਂ ਨੂੰ ਪਾਣੀ ਦੇਣ ਵਾਸਤੇ ਉਹ ਵੱਖਰਾ ਖੂਹ ਸੀ। ਵੱਖਰਾ ਖੂਹ। ਅੱਛਾ ਇੱਥੇ ਜਿਹੜੀ ਖੂਹੀ ਹੋਏਗੀ ਭਾਜੀ ਇੱਥੇ ਫਿਰ ਉਹ ਬੋਕੇ ਵਾਲੀ ਹੋਏਗੀ, ਹੱਥ ਵਾਲੀ ਵਾਲੀ ਲੱਜ ਨਾਲ ਹੁੰਦੀ, ਲੱਜ- ਨਾਲ ਉਹ ਬੱਧਾ ਹੁੰਦਾ ਹਨ, ਉਹ ਇਸ ਤਰ੍ਹਾਂ ਕਰਕੇ ਖਿੱਚਦੇ। ਕੜਵੰਜੀ ਜੀ। ਹਾਂ, ਕੜਵੰਜੀ। ਅਸੀਂ ਆਪ ਵੀ ਇੱਥੇ ਜਦੋਂ ਕਿਤੇ ਇੱਧਰ ਆਉਂਦੇ ਹੁੰਦੇ ਆ ਜਾਂਦੇ ਹਾਂ, ਕਿਉਂ ਸਾਡਾ ਪਿਛਲੀ ਸਾਈਡ ਵਾਲੇ ਨਾ ਵੱਡੀਆਂ ਚੱਕੀਆਂ ਵਾਲੀ ਸਾਈਡ ਵੱਲ ਹਾਂਜੀ ਉਹ ਰਕਬਾ ਉਧਰ ਸਾਡਾ। ਅੱਛਾ ਜੀ। ਜਿਹਨੂੰ ਇਹਨਾਂ ਨੂੰ ਬਾਬਿਆਂ ਨੂੰ ਪਤਾ ਹੈ, ਉਹ ਜਿਹਨੂੰ ਮਿਲਖੀ ਵਾਲੀ ਝਲਾਰ ਆਂਦੇ ਹੁੰਦੇ ਹਜੇ ਤੇ ਲੰਡੀ ਝਲਾਰ ਆਂਦੇ ਹੁੰਦੇ ਹਜੇ ਦੇਖ ਤੇ, ਉਹ ਮਿਲਖੀ ਵਾਲੀ ਤੇ ਲੰਡੀ ਝਲਾਰ ਉਹ ਰਕਬਾ ਸਾਡੇ ਕੋਲ। ਅੱਛਾ 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 ਤੁਹਾਡਾ ਹੁਣ ਇਸ ਵਕਤ ਮਾਸ਼ਾਅੱਲਾ ਕਿੰਨਾ ਰਕਬਾ ਹੈ? ਸਾਡਾ ਮਾਸ਼ਾਅੱਲਾ ਇੱਥੇ ਚੱਕੀਆਂ 'ਚ 5 ਮਰਬੇ ਵੇ, ਅੱਛਾ ਜੀ। ਤੇ ਉੱਥੇ ਕਰਤਾਰਪੁਰ ਦੇ ਨਾਲ ਜਿੱਥੇ ਅੱਲੂ ਕੇ ਪਿੰਡ ਜਿਹੜਾ ਸੀ 130 ਕਿੱਲੇ ਉੱਥੇ ਵੇ। ਅੱਛਾ ਮਤਲਬ ਕਿ 5 ਮਰਬੇ ਤੋਂ ਜ਼ਿਆਦਾ ਉੱਥੇ ਹੈ। 5 ਮਰਬੇ ਤੋਂ ਜ਼ਿਆਦਾ। ਤੇ ਇੱਥੇ ਤਕਰੀਬਨ ਵੱਡਿਆਂ ਨੇ ਜਿਹੜਾ ਖਰੀਦਿਆ ਸੀ ਪਿਆ ਸੀ ਉਹ ਤੇ 5 ਮਰਬੇ ਸੀ, ਤੇ ਉਸ ਤੋਂ ਇਲਾਵਾ ਫਿਰ ਆਹਾਂ ਵੀ ਅੱਗੋਂ ਖਰੀਦਿਆ ਛਿਆਂਗ ਦੇ ਏੜ ਹੈ। ਅੱਛਾ ਮਾਸ਼ਾਅੱਲਾ। ਲੋ ਜੀ ਇਹ ਜੇ ਉਹ ਦਰਬਾਰ ਤੇ ਸਖੀ ਬਾਬਾ ਸੈयद ਮੁਹੰਮਦ ਇਬਰਾਹੀਮ। ਤੁਸੀਂ ਦੱਸਿਆ ਨਾ ਜੀ ਮੇਲਾ ਵਗੈਰਾ ਹੁੰਦਾ ਸੀ ਤੇ ਇੱਥੇ ਆ ਕੇ ਤੁਸੀਂ ਆਪਣਾ ਜਿਹੜਾ ਕੋਈ ਲੰਗਰ ਸ਼ੰਗਰ ਜੋ ਕੁਝ ਵੀ ਨਾਂ ਦਾ ਅਸਲ ਇਹਨਾਂ ਨੂੰ ਪਤਾ ਹੋਣਾ ਹੈ, ਤੇ ਅੱਗੇ ਪਤਾ ਨਹੀਂ ਹਾਂਜੀ ਕਿ ਲੋਕਾਂ ਉਹ ਵੰਡਦੇ ਹੋਗੇ। ਇਹ ਜਿਹੜਾ ਨਾਮ ਦੇ ਬਾਰੇ ਭਾਜੀ ਨੂੰ ਦੱਸ ਦੇ, ਸਖੀ ਬਾਬਾ ਸੈयद ਮੁਹੰਮਦ ਇਬਰਾਹੀਮ, ਤੇ ਉਹ ਨਾਮ ਦਾ ਜੀ ਇਹ ਤੇ ਕਹਿੰਦੇ ਨੇ ਕਿ ਨਾਮ ਦਾ ਤੇ ਤੁਸੀਂ ਜ਼ਿਆਦਾ ਬਿਹਤਰ ਦੱਸਦੇ ਹੋਵੋਗੇ। ਹਾਂਜੀ ਹਾਂਜੀ। ਹਾਂ ਇਹਨਾਂ ਨੂੰ ਇਹ ਵੀ ਪਤਾ ਹੋਣਾ ਹੈ, ਇੱਕ ਪੱਤਣ ਬੇਰੀ ਵਾਲਾ ਜਿਹੜਾ ਵੱਜਦਾ ਸੀ, ਹੂੰ। ਉੱਥੇ ਵੀ ਇੱਕ ਦਰਬਾਰ ਹੁੰਦਾ ਸੀ ਬੇਰੀ ਥੱਲੇ, ਉਹ ਅਜੇ ਵੀ ਮੌਜੂਦਾ ਹੈ ਵੇ ਉੱਥੇ ਵੀ। ਉਹ ਕਿੱਥੇ ਕਰਕੇ ਉਹ ਜੀ? ਜਿੱਦਾਂ ਤੁਹਾਡਾ ਕੈਮਰਾ ਨਾ, ਹਾਂਜੀ ਇੱਥੇ ਹੀ ਇਹ ਦੇਖਦੇ ਕਿਨਾਰੇ ਦੇ ਪਿਛਲੀ ਸਾਈਡ ਆ ਕਿਰਤੋ ਵਾਲੇ ਸੂਏ ਦੇ ਨਾਲ। ਅੱਛਾ 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 ਠੀਕ ਹੈ ਬਿਲਕੁਲ ਸਹੀ। ਲੇਕਿਨ ਇਹ ਵੀ ਦਰਬਾਰ ਜਿਹੜਾ ਨਾ ਜੀ ਇਹ ਵੀ ਕਾਫੀ ਪੁਰਾਣਾ ਤੇ ਇਹਦਾ ਜਿਹੜਾ ਨਾ ਜੀ ਉਹ ਦੇਖੋ ਮਤਲਬ ਚਿਰਾਗ ਅੱਜ ਜੁਮੇਰਾਤ ਹੈ ਤੇ ਇਹ ਚਿਰਾਗ ਜਿਹੜਾ ਨਾ ਉਹ ਜਲ ਰਿਹਾ। ਇਹ ਬੋਰਡ ਹੈ ਇੱਥੇ ਕਰਕੇ ਭਾਜੀ ਉਹਨੂੰ ਦੱਸ ਦੇ। ਜਗ੍ਹਾ ਤੇ ਖੁੱਲੀ ਹੁੰਦੀ ਸੀ, ਮੇਰਾ ਖਿਆਲ ਹੁੰਦਾ ਇਹ ਜਿੱਥੇ ਹੈ ਸੀ। ਅੱਛਾ ਇੱਥੇ ਖੂਹੀ ਹੁੰਦੀ ਸੀ। ਜਾਂ ਇੱਥੇ ਹੀ ਤੇ ਜਾਂ ਬੋਰਡ ਵਾਲੀ ਜਗ੍ਹਾ ਤੇ ਖੁੱਲੀ ਸੀ। ਅੱਛਾ ਕਿਉਂ ਵੇਖੀ ਨੂੰ ਅਰਸਾ ਹੋ ਗਿਆ ਨਾ ਤੁਹਾਨੂੰ। ਹੂੰ। ਇਹਦਾ ਮਤਲਬ ਬੋਰਡ ਤੇ ਫਿਰ ਬਾਅਦ ਦਾ ਹੀ ਹੈ ਜੀ। ਅੱਛਾ ਜੀ ਇਹ ਕਿਸੇ ਮਲੰਗ ਦੀ ਇਹ ਵਾਲੀ ਰਿਹਾਇਸ਼ ਹੈ? ਕੰਮ ਉਹ ਵੀ ਤਾਂ ਆਉਂਦਾ ਹੈ ਕਿਤੇ ਉਹਨੇ ਇੱਥੇ ਜਿਵੇਂ ਹਰ ਜੁਮੇਰਾਤ ਆਉਂਦਾ ਫਿਰ ਹੁਣ। ਅੱਛਾ ਜੀ ਤੇ ਪਿੰਡ ਵਾਲੇ ਜਿਹੜੇ ਨੇ ਉਹ ਸਾਡਾ ਤੇ ਇੱਧਰ ਆਉਣ ਜਾਂ ਰਜੂ ਘੱਟ ਨਾ ਰਕਬਾ ਸਾਡਾ ਇੱਧਰ ਨਹੀਂ, ਸਾਡਾ ਉੱਧਰ ਹੀ ਰਕਬਾ। ਜੀ ਤੇ ਜਿਨ੍ਹਾਂ ਦਾ ਇੱਧਰ ਪੈਲੀ ਪੂਲੀ ਉਹ ਐਡੀ ਰਜੂ ਨਹੀਂ ਕਰਦੇ, ਤੇ ਉਹ ਫਿਰ ਕੰਮ ਉਹ ਵੀ ਤੋਂ ਇੱਕ ਤੇ ਉਹ ਇੱਥੇ ਆਉਂਦਾ ਹੁੰਦਾ ਹਰ ਜੁਮੇਰਾਤ ਦੇ ਜੁਮੇਰਾਤ। ਅੱਛਾ ਜੀ ਕਾਮੋ ਕੀ ਇੱਥੋਂ ਕਿੰਨੀ ਦੂਰ ਹੈ ਭਾਜੀ ਤਕਰੀਬਨ? ਕੰਮ ਉਹ ਵੀ 13-14 ਕਿਲੋਮੀਟਰ ਹੈ, ਮੀਲ ਹੀ 12-13 ਮੀਲ। 12-13 ਮੀਲ ਹਾਂ। ਕੋਈ 18 ਕਿਲੋਮੀਟਰ ਹੋਏਗਾ। ਇੰਨਾ ਕੁ ਹੈ ਠੰਡ। ਤੁਹਾਡੇ ਇੱਥੇ ਰਹਿੰਦੇ ਹੁੰਦੇ ਆ ਵੀ ਨਾਰੰਗ ਨੂੰ ਜਿਹੜਾ ਜਾਂਦੇ ਹੁੰਦੇ ਆ ਨਾ, ਬੇਰੀ ਵਾਲੇ ਪੱਤਨ ਥਾਣੀ ਲੰਘਦੇ ਹੁੰਦੇ ਆ, ਜਿਹੜਾ ਉਦੋਂ ਮੌਜੂਦਾ ਹਾਲ ਵੱਜਦਾ ਸੀ ਬੇਰੀ ਵਾਲਾ ਪੱਤਨ। ਬੇਰੀ ਵਾਲਾ ਪਤਨ ਕਿੱਥੇ ਕਰਕੇ ਸਹੀ? ਇਹ ਸਾਹਮਣੇ ਇੱਥੋਂ ਲੰਘ ਕੇ ਇਹ ਜਿੱਥੇ ਮੇਰਾ ਹੱਥ ਹੈ ਆ ਕਿਰਤੋ ਵਾਲੀ ਸਾਈਡ ਨੂੰ। ਅੱਛਾ ਹਾਂ ਉੱਥੇ ਦਰਬਾਰ ਵੀ ਹੈ ਵੇ, ਤੇ ਉਹ ਬੇਰੀ ਵਾਲੇ ਪੱਤਨ ਤੋਂ ਟੱਪਦੇ ਹੁੰਦੇ ਆ। ਹੁਣ ਉਹ ਪੱਤਨ ਵੀ ਨਹੀਂ ਰਹੇ, ਨਾਲੇ ਖੋਦੇ ਗਏ, ਹੁਣ ਪੁਲ ਬਣ ਗਏ, ਮੁੱਕ ਗਏ ਪੱਤਨ ਪੁੱਤਨ ਵੀ ਸਭ। ਇਹ ਜੀ ਸਾਹਮਣਾ ਘਰ ਜੇ ਜਿਹੜਾ ਹਜੇ ਹੁੰਦਾ ਤੁਹਾਡਾ, ਤੇ ਦਰਵਾਜ਼ਾ ਇੱਥੇ ਹੁੰਦਾ ਸੀ, ਤੇ ਹੁਣ ਅੱਗੇ ਹੋਰ ਨਵੇਂ ਮਕਾਨ ਬਣ ਗਏ ਨੇ, ਤੇ ਉਹ ਜਿਹੜੇ ਤੁਹਾਡੇ ਹੱਥਾਂ ਦੇ ਬਣੇ ਮਕਾਨ ਨੂੰ ਅਜੇ ਵੀ ਮੌਕਿਆਂ ਤੇ ਮੌਜੂਦ ਨੇ। ਚਲੋ ਹਾਂ ਦਿਖਾਓ ਉਹ ਅੰਦਰੋਂ ਹੁੰਦਾ ਹੈ ਅੰਦਰ। ਚਲੋ ਆਵਾਜ਼ ਦੇ ਦਿਓ ਉਹਨੂੰ। ਤੇ ਜੀ ਉਹ ਨਾ ਪੂਰਾ ਆਉ ਮੈਂ ਤੁਹਾਨੂੰ ਅੱਛਾ ਆਜੋ। अस्सलाम वालेकुम। ਆ ਜੋ ਘਰ ਜਿਹੜੇ ਜਲਾਏ ਨਹੀਂ ਤੇ ਦੱਸਦਾ ਬਾਬਾ, ਉਹ ਜਿਹੜਾ ਜਲਾਇਆ ਬਾਬਾ ਦੱਸਦਾ ਸੀ हाँ जी ਉਹਨਾਂ ਦਾ ਇਹ ਘਰ ਜੇ ਇਹ ਇੱਥੇ ਉਹਨਾਂ ਮਸਜਿਦ ਬਣਾਈ ਸੀ ਛੋਟੀ अच्छा जी अच्छा जी ਤੇ ਹੁਣ ਇਹ ਮਸਜਿਦ ਜਿਹੜੀ ਜੇ ਬਾਦੋਂ ਮੁਸਲਮਾਨਾਂ ਨੇ ਬਾਦੋਂ ਤਿਆਰ ਕੀਤੀ ਮਸਜਿਦ। अच्छा माशा ਪੁਰਾਣੀ ਮਸਜਿਦ ਜਿਹੜੀ ਸੀ ਉਹ ਇਹ ਜਗ੍ਹਾ ਤੇ ਸੀ। अच्छा पुरानी मस्जिद है ए वाली जगह ते सी पाकिस्तान हिंदुस्तान बनने तो पहले अच्छा ਉਹਨਾਂ ਜਲਾਇਆ ਬਾਬੇ ਜਲਾਏ ਜਿਹੜੇ ਮੁਸਲਮਾਨ ਹਨ ਉਹਨਾਂ ਜਿਹੜੀ ਬਣਾਈ अच्छा 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 ਤੇ ਇਹ ਸਾਹਮਣੇ ਉਹਨਾਂ ਦਾ ਘਰ ਹੁੰਦਾ ਸੀ ਇਹ ਉਹਨਾਂ ਦਾ ਘਰ ਹੁੰਦਾ ਹੈ। ਅੱਛਾ ਅੱਛਾ ਠੀਕ ਹੈ ਤੇ ਇੱਧਰ ਉਹ ਸਾਹਮਣੇ ਘਰ ਜਿਹੜੇ ਹਨ ਇਹ ਪਹਿਲੇ ਉਹਨਾਂ ਦੇ ਉਹ ਮੌਕਿਆਂ ਦੇ ਜਿਹੜੇ ਹਨ ਬਣੇ ਹਨ। ਅੱਛਾ ਅੱਛਾ ਸਹੀ ਅਮਰਿੰਦਰ ਸਿੰਘ ਜੀ ਹੈ ਨਾ ਉਹ ਫੈਮਿਲੀ ਅੰਦਰ ਜਿਸ ਵੇਲੇ ਤੋਂ ਅੰਦਰ ਨਹੀਂ ਜਾ ਸਕਦੇ ਤੇ ਇਹ ਜਿਹੜਾ ਮਸਜਿਦ ਦੇ ਨਾਲ ਹੀ ਜਿਹੜਾ ਨਾ ਉਹ ਘਰ ਤੇ ਬੋਰਡ ਕਿੱਥੇ ਕਰਕੇ ਹੁੰਦਾ ਸੀ? ਉਹ
ਪਿਛਲੀ ਸਾਈਡ ਤੇ ਅੱਛਾ ਬੋੜ ਪਰਲੀ ਸਾਈਡ ਤੇ। ਉਹ ਉਧਰੋਂ ਗਲੀ ਆਉਂਦੀ ਹੈ ਤੇ ਉਹ ਉਧਰ ਹੀ ਉਹ ਗਲੀ 'ਚ ਹੀ ਬੋੜ। ਅੱਛਾ ਅੱਛਾ ਲਓ ਜੀ, ਤੁਸੀਂ ਜ਼ਿਕਰ ਕੀਤਾ ਨਾ ਕਿ ਘਰ ਉਸ ਵਕਤ ਪਿੰਡ 'ਚ 2 ਹੀ ਪੱਕੇ ਸਨ ਹਾਂਜੀ ਤੇ ਇਹ ਸਾਹਮਣੇ ਤੁਹਾਡਾ ਘਰ ਪੱਕਾ ਸੀ। ਹਾਂਜੀ ਤੇ ਨਾਲ ਦਰਵਾਜ਼ਾ ਜਿਹੜਾ ਉਹ ਤੁਹਾਡੇ ਘਰ ਦਾ ਸੀ। ਅੱਛਾ, ਇਹ ਵਾਲੇ ਦੇ ਨਾਲ ਦੱਸਦੇ ਜੀ ਤੁਹਾਡੇ ਘਰ ਦਾ ਦਰਵਾਜ਼ਾ ਸੀ ਤੇ ਇੱਥੋਂ ਫਿਰ ਜਿਹੜੀ ਨਾ ਗਲੀ ਇੱਧਰ ਨੂੰ ਟਰਨ ਹੋ ਜਾਂਦੀ ਸੀ ਤੇ ਹੁਣ ਅੰਦਰ ਲੇਡੀਜ਼ ਨੇ, ਜੈਂਟਸ ਕੋਈ ਵੀ ਨਹੀਂ ਹੈਗਾ, ਜਿਸ ਵਾਸਤੇ ਅਸੀਂ ਜਿਹੜਾ ਨਾ ਅੰਦਰੋਂ ਤੁਹਾਨੂੰ ਦਿਖਾ ਸਕਦੇ, ਲੇਕਿਨ ਘਰ ਅਜੇ ਤੱਕ ਜਿਹੜਾ ਨਾ ਉਸੇ ਜਿਹੜਾ ਤੁਹਾਡੇ ਹੱਥਾਂ ਨਾਲ ਬਣਿਆ ਉਹ ਅਜੇ ਮੌਕੇ ਉਹ ਅੱਛਾ ਉਹ ਹਜੇ ਤੱਕ ਮੌਜੂਦ ਹੈ, ਜਿਹੜਾ ਇਹਨਾਂ ਦੇ ਹੱਥਾਂ 'ਤੇ ਬਣਿਆ। ਉਹ ਅਜੇ ਤੱਕ ਵੀ ਮੌਕੇ ਤੇ ਮੌਜੂਦ ਹੈ। ਸਰਦਾਰ ਜੀ ਮਹਿੰਦਰ ਸਿੰਘ ਸਾਹਿਬ ਉਹ ਦੱਸ ਰਹੇ ਨੇ ਕਿ ਜਿੱਥੇ ਗੁਰਦੁਆਰਾ ਸੀ ਨਾ ਜੀ, ਉਹਦੀ ਕੁਝ ਜਗ੍ਹਾ ਦਾ ਜਿਹੜਾ ਨਾ ਉਹ ਮਸਜਿਦ ਦੇ ਵਿੱਚ ਸ਼ਾਮਲ ਕਰ ਲਈ ਹੈ। ਗੁਰਦੁਆਰੇ ਦੀ ਜਿਹੜੀ ਹੈ ਨਾ ਉਹ ਬਿਲਕੁਲ ਖਤਮ ਹੋ ਗਈ ਹੈ ਤੇ ਇਹ ਵੀ ਅੱਛੀ ਗੱਲ ਹੈ। ਹੁਣ ਵੀ ਰੱਬ ਦਾ ਨਾਮ ਲਿਆ ਜਾ ਰਿਹਾ ਉੱਥੇ। ਉਹਨਾਂ ਜੀ ਇੱਕ ਗੱਲ ਜਿਹੜੀ ਸੀ ਨਾ ਉਹ ਨਹੀਂ ਉਦੋਂ ਸਾਨੂੰ ਯਾਦ ਰਹੀ ਅੱਛਾ ਜੀ। ਤੇ ਹੁਣ ਉਹ ਤੁਹਾਡੇ ਨਾਲ ਕਰਨ ਲੱਗਿਆ ਉਹ ਸਾਨੂੰ ਯਾਦ ਤੇ ਉਹ ਇਹ ਬਾਬੇ ਹਰਾਂ ਨੂੰ ਉਹ ਗੱਲ ਦੀ ਪੂਰੀ ਮਾਲੂਮਾਤ। ਜਦੋਂ ਹਿੰਦੁਸਤਾਨ ਪਾਕਿਸਤਾਨ ਬਣਿਆ ਤੇ ਇਹ ਗਏ ਨੇ ਨਾ ਲੋਕ ਉਧਰ ਤੇ ਉਧਰੋਂ ਇੱਧਰ ਆਏ ਨੇ। ਉਹ ਜਦੋਂ ਉਧਰ ਜਾਂ ਇੱਧਰ ਲੋਕ ਗਏ ਆਏ ਨੇ ਨਾ, ਮੁਸਲਮਾਨ ਇੱਧਰ ਆਏ ਨੇ 47 ਦੀ ਵੰਡ ਦੇ ਦੌਰਾਨ। 47 ਦੀ ਵੰਡ 'ਚ ਆ ਗਦਰ ਪਿਆ ਜਦੋਂ। ਅੱਛਾ ਤੇ ਉਦੋਂ ਇੱਕ ਬੰਦਾ ਜਿਹੜਾ ਸੀ ਇਹਨਾਂ ਦਾ ਘੁਮਿਆਰ, ਉਹਦੇ ਨਾਂ ਸੀ ਬਾਬਾ ਸਾਈਂ। ਅਸੀਂ ਉਹਨੂੰ ਸੱਦਦੇ ਹੁੰਦੇ ਹਾਂ ਜਦੋਂ ਅਸੀਂ ਬਚਪਨ 'ਚ ਹਾਂ। ਅੱਛਾ ਜੀ। ਤੇ ਉਹ 4 ਕਿ ਜਾਂ 3 ਭਰਾ ਦੱਸਦਾ ਹੁੰਦਾ ਸੀ। ਅਸੀਂ 3 ਜਾਂ 4 ਭਰਾ ਹਾਂ। ਹਾਂਜੀ 3 ਜਾਂ 2 ਦੇ ਉਧਰ ਇੰਡੀਆ 'ਚ ਟੁਰ ਗਏ ਹਾਂ ਤੇ ਉਹ ਨਹੀਂ ਗਿਆ। ਉਹ ਆਂਦਾ ਗਾਲਾਂ ਉਹਨਾਂ ਨੂੰ ਕੱਢ ਦਿੰਦਾ, ਭੈਣ ਜਾਵੇ, ਮੈਂ ਨਹੀਂ ਜਾਣਾ, ਤੁਸੀਂ ਜਾਓ ਮੁਲਕ ਆਪਣੇ ਜਾਓ। ਉਹ ਮੁਸਲਮਾਨ ਹੋ ਗਿਆ ਸੀ, ਉਹ ਇੱਥੇ ਸਾਡੇ ਕੋਲ ਰਿਹਾ। ਅੱਛਾ, ਉਹ ਜਿਹੜਾ ਬਾਬਾ ਸੀ ਜਿਸ ਵਕਤ ਵੰਡ ਹੋਈ ਹੈ ਉਸ ਵਕਤ ਮੁਸਲਮਾਨ ਨਹੀਂ ਸੀ ਹੋਇਆ, ਨਹੀਂ ਉਦੋਂ ਨਹੀਂ ਆਪਣੀ ਖੁਸ਼ੀ ਦੇ ਨਾਲ ਹੀ ਇੱਥੇ ਰਹਿ ਪਿਆ। ਆਪਣਾ ਪਿੰਡ ਦਾ ਸਾਥ ਸਮਝ ਕੇ ਉਹਨੇ ਆਖਿਆ ਮੈਂ ਪਿੰਡ ਨਹੀਂ, ਮੈਂ ਕਿਹਾ ਆਪਣੀ ਮਿੱਟੀ ਨਹੀਂ ਮੈਂ ਛੱਡਣੀ। ਮੈਂ ਇੱਥੇ ਰਹਿਣਾ। ਅੱਛਾ ਅੱਛਾ। ਬਾਅਦ ਮੁਸਲਮਾਨ ਹੋਇਆ, ਫਿਰ ਉਹ ਬੜੀ ਦੇਰ ਰਿਹਾ ਤੇ ਬਹਰਹਾਲ ਉਹ ਰਹਿੰਦਾ ਵੀ ਸਾਡੇ ਕੋਲ ਹੀ ਹੁੰਦਾ ਸੀ। ਸਾਡੇ ਡੇਰੇ ਸਾਡੀ ਦਾਦੀ ਜਿਹੜੀ ਸੀ ਉਹਨੂੰ ਖਾਣਾ ਦਾਣਾ ਦਿੰਦੀ ਹੁੰਦੀ ਸੀ, ਦੁੱਧ ਵੀ ਦੇਣੀ, ਲੱਸੀ ਵੀ ਦੇਣੀ ਤੇ ਪਿੰਡ ਸਾਰੇ ਦੀ ਸੇਪ ਉਹ ਕਰਦਾ ਸੀ। ਅੱਛਾ ਖੋਤੇ ਉਹਨੇ ਰੱਖੇ ਹੁੰਦੇ ਹਨ। ਅੱਛਾ ਜੀ। ਹਾਂ ਵੇਖੇ ਨੇ। ਅੱਛਾ ਹੋਰ ਵੀ ਘੁਮਾ ਰਿਹਾ ਸੀ ਪਰ ਉਹ ਵੀ ਨਾਲ ਚਲੋ ਹਾਂ ਹਾਂ। ਰੂੜੀ ਘਟਾ ਮਿਲ ਪੈਲੀਆਂ ਜੋ ਸੜਦਾ ਹੁੰਦਾ ਸੀ। ਅੱਛਾ, ਉਹ ਵਿਆਹ ਨਹੀਂ ਸੀ ਹੈਗਾ, ਨਹੀਂ ਸ਼ਾਦੀ ਨਹੀਂ ਉਹਨੇ ਕੀਤੀ। ਸ਼ਾਦੀ ਨਹੀਂ ਸੀ ਕਰਾਈ। ਉਹਨੇ ਠੀਕ। ਬਾਦੋਂ ਵੀ ਨਹੀਂ ਕਰਾਈ। ਮਤਲਬ ਕਿ ਮੁਸਲਮਾਨ ਹੋਣ ਤੋਂ ਬਾਅਦ ਵੀ ਸ਼ਾਦੀ ਨਹੀਂ ਆਪਣੀ ਮਰਜ਼ੀ ਨਾਲ ਨਹੀਂ ਕਰਾਈ ਉਹਨੇ। ਆਪਣੀ ਮਰਜ਼ੀ ਨਾਲ ਨਹੀਂ ਉਹਨੇ। ਅੱਛਾ, ਤੇ ਜਿਸ ਟਾਈਮ ਉਹਨੇ ਇੱਥੇ ਇਸਲਾਮ ਕਬੂਲ ਕਰ ਲਿਆ ਤੇ ਉਸ ਤੋਂ ਬਾਅਦ ਇੱਕ ਆਪਣਾ ਫੇਰ ਵੀ ਇੱਥੇ ਹੀ ਰਿਹਾ, ਇੱਥੇ ਮਰਿਆ ਵੀ ਇੱਥੇ ਹੀ। ਫੌਤ ਵੀ ਇੱਥੇ ਹੋਇਆ। ਵੀ ਇੱਥੇ ਹੀ। ਕਿੰਨੀ ਕੁ ਅਰਸਾ ਹੋ ਗਿਆ ਉਹਨੂੰ ਫੌਤ ਹੋਏ ਨੂੰ, ਜਾਂ ਕਿੰਨੀ ਕੁ ਉਮਰ ਸੀ ਜਿਸ ਟਾਈਮ ਉਹ ਫੌਤ ਹੋਇਆ? ਉਦੋਂ ਕੋਈ 75 ਕੁ ਸਾਲ ਦੇ ਲਾਗੇ ਜਾ ਕੇ ਹੋਵੇਗਾ ਉਸ ਵਕਤ ਉਹਦੀ ਉਮਰ। ਜਦੋਂ ਫੌਤ ਹੋਇਆ। ਅੱਛਾ ਅੱਛਾ। ਤੇ ਜਿਸ ਟਾਈਮ ਉਹ ਜ਼ਾਹਿਰ ਕੋ ਦੀ ਵੀ ਸ਼ਾਦੀ ਨਹੀਂ ਕਰਾਈ, ਬੀਵੀ ਕੋ ਨਹੀਂ, ਬੱਚਾ ਕੋ ਨਹੀਂ, ਨੂੰਹ ਕੋ ਨਹੀਂ, ਧੀ ਕੋ ਨਹੀਂ, ਪੁੱਤ ਕੋ ਨਹੀਂ, ਰੋਟੀ ਦਾ ਕੀ ਕਰਦਾ ਰਿਹਾ? ਰੋਟੀ ਉਹ ਕਿਸੇ ਵੇਲੇ ਆਪ ਪਕਾ ਲੈਂਦਾ ਸੀ, ਕਿਸੇ ਵੇਲੇ ਸਾਡੇ ਘਰੋਂ ਵੀ ਖਾ ਲੈਂਦਾ ਹੁੰਦਾ ਸੀ। ਅੱਛਾ। ਸਾਡੀ ਦਾਦੀ ਜਿਹੜੀ ਸੀ ਨਾ ਉਹ ਬਹੁਤ ਖੀਮਤਦਾਰ ਸੀ। ਉਹ ਇਸ ਤਰ੍ਹਾਂ ਦੇ ਬੰਦਿਆਂ ਤੇ ਬੜਾ ਨਰਮ ਦਿਲ ਸੀ। ਹਾਂਜੀ ਹਾਂਜੀ। ਇੱਥੇ ਸਾਡੀ ਬੈਠਕ ਹੁੰਦੀ ਸੀ ਵੱਡੀ ਸਾਰੀ। ਹਾਂਜੀ ਉਹਨੇ ਆ ਜਾਣਾ ਘਰੋਂ, ਮੇਰਾ ਮਤਲਬ ਰੋਟੀ ਖਿਲਾ ਦੇਣੀ। ਹਾਂ, ਉਹਦੇ ਸਵੇਰ ਖਾਏ, ਸ਼ਾਮ ਖਾਏ, ਫਿਰ ਇੱਕ ਹੋਰ ਵੀ ਦੁਨੀਆ ਆਈ ਸਾਰੇ ਗਿਆ ਪਿੰਡ ਦਾ ਉਹ ਕੰਮ। ਖੇਤੀ। ਮੇਰਾ ਮਤਲਬ ਇਹ ਸਾਡੇ ਕੋਲ, ਅਸੀਂ ਪਿੰਡ ਦੇ ਲੰਬੜਦਾਰ ਵੀ ਆ। ਅੱਛਾ, ਹੁਣ ਵੀ ਨੰਬਰਦਾਰ ਪਿੰਡ ਦੇ? ਪਿੰਡ ਦੇ ਪਹਿਲੇ ਸਾਡਾ ਤਾਇਆ ਸੀ, ਹੁਣ ਸਾਡੇ ਤਾਏ ਦਾ ਪੁੱਤਰ ਭਾਈ ਜੀ ਸਾਡਾ ਉਹ ਨੰਬਰ। ਅੱਛਾ, ਤਾਏ ਤੁਹਾਡੇ ਦਾ ਨਾਮ ਕੀ ਸੀ ਅਜੇ? ਅਲੀ ਮੁਹੰਮਦ। ਅਲੀ ਮੁਹੰਮਦ ਨੰਬਰਦਾਰ ਗੁਰਾਇਆ। ਹਾਂਜੀ ਹਾਂਜੀ। ਠੀਕ ਹੈ। ਹੁਣ ਚੌਧਰੀ ਸਨਾਉਲਾ ਹੁਣ ਜੇ ਨੰਬਰਦਾਰ। ਜਿਹੜਾ ਹੁਣ ਨੰਬਰਦਾਰ ਚੋਈ ਸੁਨਾਉਲਾ ਗੁਰਾਇਆ। ਹਾਂਜੀ। ਅੱਛਾ ਠੀਕ ਹੈ। ਇਹ ਨੰਬਰਦਾਰ ਪਿੰਡ ਦੇ 2 ਹੀ ਨੇ ਕਿ ਇੱਕ ਹੈ? ਨਹੀਂ, ਕੋਈ ਜੱਦੀ ਸਾਡੇ ਉੱਥੇ ਪਿੱਛੇ ਵੀ ਸਾਡਾ ਦਾਦਾ ਜਿਹੜਾ ਸੀ ਉਹ ਪੜਦਾਦਾ ਸਾਡਾ ਸ਼ਪੈਤਪੋਈ ਵੀ ਸੀ, ਲੰਬੜਦਾਰ ਵੀ ਸੀ। ਅੱਛਾ ਜੀ। ਤੇ ਇੱਥੇ ਆਣ ਕੇ ਵੀ ਲੰਬੜਦਾਰੀ ਜਿਹੜੀ ਹੈ ਸਾਡੇ ਕੋਲ ਹੀ, ਤੇ ਜੱਦੀ ਲੰਬੜਦਾਰੀ ਸਾਡੇ ਕੋਲ। ਅੱਛਾ, ਉਹ ਬਾਬਾ ਫਿਰ ਜਿਸ ਵਕਤ 75 ਸਾਲ ਹੋ ਗਏ ਤੇ ਉਹ ਫਿਰ ਇਸੇ ਤਰ੍ਹਾਂ ਮਤਲਬ ਕਿ ਜ਼ਿਆਦਾ ਤੁਹਾਡੇ ਨਾਲ ਹੀ ਪੀਚ ਰਿਹਾ ਉਹਦਾ? ਜ਼ਿਆਦਾ ਸਾਡੇ ਕੋਲ ਹੀ ਰਿਹਾ। ਫਿਰ ਉਹਨੂੰ ਖਾਣੇ ਪੀਣੇ ਦਾ ਜਿਹੜਾ ਨਾ ਉਹ ਰਿਹਾ, ਮਤਲਬ ਤੁਹਾਡੇ ਵੱਲੋਂ ਹੀ ਰਿਹਾ ਉਹਦਾ ਸਿਲਸਿਲਾ? ਆਪਣੀ ਮਰਜ਼ੀ ਨਾਲ ਜੇ ਉਹਨੇ ਕਿਤੇ ਘਰ ਪਕਾ ਲਿਆ ਠੀਕ ਹੈ। ਅੱਛਾ। ਜੋ ਇੱਥੇ ਸਾਡੀ ਬੈਠਕ ਵੱਡੀ ਸਾਰੀ ਹੁੰਦੀ ਸੀ। ਅੱਛਾ ਜੀ। ਹੋਰ ਵੀ ਜੋ ਪੁਲਿਸ ਵਾਲੇ ਆਉਣੇ ਨੇ, ਪਟਵਾਰੀ ਆਉਣੇ ਨੇ, ਉਹ ਇੱਥੇ ਹੀ ਆਉਣੇ ਨੇ। ਅੱਛਾ ਜੀ। ਤੇ ਉਹ ਬਾਬਾ ਵੀ ਆਇਆ ਉੱਥੇ, ਉਹ ਘਰੋਂ ਮੇਰਾ ਮਤਲਬ ਪਤਾ ਲੱਗਾ ਉੱਥੇ ਉਹਨੂੰ ਲਿਆ ਕੇ ਸਵੇਰ ਹੋਏ ਸ਼ਾਮ ਹੋਏ ਉਹਨੂੰ ਖਾਣਾ ਫਿਰ ਇੱਕ ਹੋਰ ਉਹਦੀ ਗੱਲ ਜਿਹੜੀ ਹੈ ਬੜੀ ਕਮਾਲ ਦੀ, ਬਾਬੇ ਸਾਈਂ ਦੀ।
ਉਹਨ ਜਦੋਂ ਫੌਤ ਹੋਣ ਲੱਗਾ ਉਹਨੇ ਆਖਿਆ ਮੇਰਾ ਸਮਾਨ ਜਿਹੜਾ ਉਹ ਵੇਚ ਕੇ ਤੇ ਮਸਜਿਦ ਚ ਪਾਣਾ ਜੀ। ਵਾਹ ਬਈ ਵਾਹ। ਖੋਤੇ ਹਨ ਉਹਦੇ ਕੋਲ 5-7 ਜਿਹੜਾ ਕੋਈ ਘਰ ਸੀ ਉਹਦਾ, ਉਹ ਜਿਹੜਾ ਕੋਈ ਦਾਣਾ ਦੂਣਾ ਵੀ ਸੀ, ਕਿਉਂ ਸੇਫ ਜੂ ਕਰਦਾ ਸੀ ਪਿੰਡ ਦੀ। ਹਾਂਜੀ ਤੇ ਉਹਨੇ ਆਖਿਆ ਮੇਰਾ ਵੀ ਕਿਤੇ ਨਹੀਂ ਜੇ ਕਿਸੇ ਨੂੰ ਦੇਣਾ, ਮੇਰਾ ਕੋਈ ਵੀ ਨਹੀਂ, ਮੇਰਾ ਮਸਜਿਦ ਚਲਾਣਾ ਜੀ। ਕਿਆ ਉਹ ਹੈ? ਸਾਡੇ ਤਾਏ ਨੇ ਉਹਦੇ ਉਹ ਵੇਚ ਮੂਚ ਕੇ ਤੇ ਮਸਜਿਦ ਦੇ ਖਾਤੇ ਉਹ ਜਿਹੜਾ ਹੈ ਨਾ ਹਾਂ। ਉਹ ਸਾਰਾ ਹੁਣ ਕਿੰਨੇ ਸਾਲ ਹੋ ਗਏ ਫੌਤ ਹੋਏ ਨੂੰ? 60 ਸਾਲ ਦੇ ਲਾਗੇ ਤੇ ਸਾਡੀ ਉਮਰ ਹੋ ਗਈ ਹਾਂਜੀ। ਤੇ ਉਦੋਂ ਅਸੀਂ 15-16 ਸਾਲਾਂ ਦੇ ਹਾਂ। ਮੈਂ ਕਿਹਾ 45 ਸਾਲ ਹੋ ਗਏ ਨੇ। ਸਾਲਾਂ ਚ ਹੋ ਗਿਆ 40-45 ਸਾਲ ਉਹਨੂੰ ਹੋ ਗਏ ਨੇ ਫੌਤ ਹੋਏ ਨੂੰ। ਹਾਂਜੀ ਹਾਂਜੀ। ਸਹੀ। ਜਿਸ ਟਾਈਮ ਉਹਨੂੰ ਇੱਥੇ ਰਹਿ ਗਿਆ, ਬਾਅਦ ਚ ਉਹਦਾ ਕੋਈ ਰਿਸ਼ਤੇਦਾਰ, ਕੋਈ ਭੈਣ ਭਰਾ ਉਹਨੂੰ ਲੈਣ ਨਹੀਂ ਆਇਆ? ਨਹੀਂ, ਕੋਈ ਨਹੀਂ ਆਇਆ। ਉਹ ਜਦੋਂ ਮੁਸਲਮਾਨ ਹੋ ਗਿਆ ਗਿਆ ਹੀ ਨਹੀਂ ਉਧਰ। ਫੇਰ ਉਹਨੇ ਕਿੰਨੇ ਮਿਲਣ ਵਾਸਤੇ? ਨਹੀਂ, ਮਿਲਣ ਵਾਸਤੇ ਵੀ ਨਹੀਂ ਕੋਈ ਆਇਆ। ਨਹੀਂ, ਮੁਸਲਮਾਨ ਕਿੰਨੀ ਕੁ ਦੇਰ ਬਾਅਦ ਹੋਇਆ ਫਿਰ ਉਹ? ਉਦੋਂ ਹੀ ਹੋ ਗਿਆ ਉਦੋਂ ਹੀ ਮੁਸਲਮਾਨ ਹੋ ਗਿਆ ਜਦੋਂ ਉਹ ਟੁਰ ਗਿਆ। ਅੱਛਾ। ਉਦੋਂ ਹੀ ਉਹਨੇ ਆਖਿਆ ਮੈਂ ਨਹੀਂ ਜਾਣਾ, ਮੈਂ ਇੱਥੇ ਰਹਿਣਾ। ਮਤਲਬ ਕਿ ਉਹਦੇ ਨਾਲ ਕੋਈ ਜ਼ਬਰਦਸਤੀ ਨਹੀਂ ਕਿਸੇ ਨੇ ਕੀਤੀ ਕਿ ਤੂੰ ਇਸਲਾਮ ਕਬੂਲ ਕਰ ਲਾ? ਉਹ ਆਪਣੀ ਖੁਸ਼ੀ ਨਾਲ ਨਹੀਂ ਗਿਆ ਤੇ ਆਪਣੀ ਮਰਜ਼ੀ ਨਾਲ ਰਿਹਾ। ਆਪਣੀ ਮਰਜ਼ੀ ਨਾਲ ਰਿਹਾ ਤੇ ਮਾਂ ਪਿਓ ਹੋਏਗਾ ਜਾਂ ਉਹਦੇ ਭਾਈ ਤੇ ਹੈ ਸਨ ਨਾ, ਉਹਨੂੰ ਖੜਦੇ ਰਹੇ ਨੇ, ਉਹ ਨਹੀਂ ਗਿਆ ਉਹਨਾਂ ਨਾਲ। ਉਹਨੇ ਆਖਿਆ ਮੈਂ ਨਹੀਂ ਜਾਣਾ। ਦੱਸਦਾ ਹੁੰਦਾ ਸੀ, ਆਂਦਾ ਸੀ ਮੈਂ ਨਹੀਂ ਗਿਆ। ਵੇਖੋ ਅੱਲਾਹ ਪਾਕ ਨੇ ਉਹਦਾ ਰਿਜ਼ਕ ਇੱਥੇ ਲਿਖਿਆ ਸੀ, ਹੈ ਉਹਦਾ ਰਿਜ਼ਕ ਇੱਥੇ ਲਿਖਿਆ ਸੀ। ਫਿਰ ਉਹਦੀ ਉੱਥੇ ਆਖਰੀ ਜਿਹੜਾ ਟਿਕਾਣਾ ਸੀ ਉਹ ਵੀ ਇੱਥੇ ਸੀ। ਅਸੀਂ ਬੱਚੇ ਹੁੰਦੇ ਹਾਂ ਤੇ ਪਿਆਰ ਇੰਨਾ ਕਰਦਾ ਹੁੰਦਾ ਸੀ ਬੱਚਿਆਂ ਨਾਲ, ਬਹੁਤ ਜ਼ਿਆਦਾ ਅਖਲਾਕ ਕਰਦਾ ਹੁੰਦਾ ਸੀ। ਅੱਛਾ। ਬਹੁਤ ਸਹੀ ਬੰਦਾ। ਉਹ ਫਿਰ ਇਹ ਸੀ ਨਾ, ਅਸੀਂ ਵੀ ਜਿੰਨੇ ਹਨ ਮੇਰਾ ਮਤਲਬ ਸਾਡੇ ਘਰਾਂ ਦੇ ਘਰ ਸਾਰੇ ਉਹਦੇ ਨਾਲ ਬੜਾ ਤਾਮਨ ਰੱਖਦੇ ਹਨ ਵੀ ਯਾਰ ਉਹ ਇਹ ਆਪਣੇ ਭੈਣ ਭਰਾਵਾਂ ਨੂੰ ਛੱਡ ਕੇ ਸਾਡੇ ਕੋਲ ਰਹਿ ਪਿਆ। ਵਾਹ, ਕਿਆ ਹੀ ਬਾਤ ਹੈ, ਬੜੀ ਗੱਲ ਉਹ ਹੈ, ਫਿਰ ਆਪਣਿਆਂ ਨਾਲ ਵੀ ਬਹੁਤਾ ਕਰਦੇ ਹਨ। ਬੜੀ ਗੱਲ ਹੈ, ਹਾਂ ਬੜੀ ਗੱਲ ਹੈ। ਮਤਲਬ ਕਿ ਇਹ ਚੀਜ਼ ਜਿਹੜੀ ਹੈ ਉਹ ਦੀਨੀ ਭਾਈ ਬਣਨ ਦੀ ਵਜ੍ਹਾ ਤੋਂ ਉਹ ਦਰਦ ਜਿਹੜਾ ਨਾ ਉਹ ਜ਼ਿਆਦਾ ਜਾਗ ਪਿਆ ਕਿ ਉਹਨੂੰ ਕਮੀ ਨਹੀਂ ਮਹਿਸੂਸ ਹੋਣ ਦਿੱਤੀ। ਕਿਆ ਹੀ ਬਾਤ। ਜੇ ਕਿਸੇ ਮਾੜੀ ਚੰਗੀ ਕੀਤੀ ਵੀ ਹੈ ਹਾਂ, ਉਹ ਹਾਂ। ਕਿਸੇ ਬਰਾਦਰੀ ਨੇ, ਹਾਂਜੀ, ਉਹ ਫਿਰ ਸਾਡੇ ਵੱਡੇ ਜਿਹੜੇ ਹਨ ਉਹ ਉਹਦੀ ਪੂਰੀ ਫੇਵਰ ਕਰਦੇ ਸਨ। ਫੇਵਰ ਕਰਦੇ ਹਨ, ਪਰ ਉਹਨੂੰ ਝਿੜਕਦੇ ਹੁੰਦੇ ਹਨ। ਅੱਜ ਤੋਂ ਬਾਅਦ ਅੱਜ ਕੀਤੀ ਹੈ ਬਾਅਦ ਉਹ ਨਾ ਕਰੀਏ। ਹਾਂ ਹਾਂ, ਸਹੀ। ਇੱਥੇ ਜਿਹੜੇ ਮੁਹਾਜਰ ਆ ਕੇ ਬੈਠੇ ਕਿਹੜੇ ਕਿਹੜੇ ਪਿੰਡਾਂ ਤੋਂ ਆਏ ਨੇ ਇੰਡੀਆ ਚੋਂ? ਨਹੀਂ ਜੀ, ਸਾਨੂੰ ਪਤਾ ਤੇ ਜ਼ਿਲ੍ਹਿਆਂ ਦਾ ਸਾਨੂੰ ਪਤਾ ਹੈ। ਅੱਛਾ, ਕਿਹੜੇ ਕਿਹੜੇ ਜ਼ਿਲ੍ਹੇ ਦੇ ਨੇ ਮੁਹਾਜਰ ਇੱਥੇ ਜਿਹੜੇ ਬੈਠੇ? ਇੱਥੇ ਨੇ ਕੋਈ ਅੰਮ੍ਰਿਤਸਰ ਦਾ ਹੈ, ਕੋਈ ਤਹਿਸੀਲ ਆਪਣਾ ਇਹਦੇ ਗੁਰਦਾਸਪੁਰ ਦੇ ਨੇ, ਅੱਛਾ ਜੀ। ਕੋਈ ਇੱਥੋਂ ਦੇ ਅੰਮ੍ਰਿਤਸਰ ਦੇ ਨੇ। ਸਿਰਫ ਇਹ ਹੋਈ ਨੇ ਦੋਵੇਂ। ਅੱਛਾ ਅੱਛਾ ਅੱਛਾ, ਇਹ ਮੁਹਾਜਰ ਨੇ ਜਿਹੜੇ ਆਏ ਨੇ। ਅਸੀਂ ਜਿਹੜੇ ਆ ਅਸੀਂ ਤਹਿਸੀਲ ਗੁਰਦਾਸਪੁਰ ਦੇ ਹਾਂ, ਅੱਛਾ। ਜ਼ਿਲ੍ਹੇ ਦੇ ਸਾਡੇ ਵੱਡੇ, ਤੇ ਦੂਜੇ ਲੋਕ ਜਿਹੜੇ ਹਨ ਉਹ ਅੰਮ੍ਰਿਤਸਰ ਦੇ ਹਨ। ਤੁਹਾਡੇ ਉੱਥੇ ਗੁਰਾਇਆਂ ਦੇ ਕਿੰਨੇ ਕੁ ਪਿੰਡ ਸਨ ਉੱਥੇ ਜੀ ਤੁਹਾਡੇ ਨਾਲ? ਉੱਥੇ ਜੀ ਵੱਡੇ ਦੱਸਦੇ ਨੇ, ਆਂਦੇ ਹਨ 12 ਪਿੰਡ ਹਨ ਗਰਾਇਆਂ ਦੇ। ਸਾਰੇ ਉਹ ਜਿੰਨੇ ਲਾਗੇ ਹਨ 12 ਪਿੰਡ ਗਰਾਇਆਂ ਦੇ ਹਨ। ਸਿੱਖ ਵੀ ਜਿਹੜੇ ਹਨ ਗਰਾਏ ਹਨ, ਮੁਸਲਮਾਨ ਵੀ ਗਰਾਏ ਹਨ। ਮੁਸਲਮਾਨ ਤੇ ਸਿੱਖ ਉੱਥੇ ਜਿਸ ਟਾਈਮ ਵਸਦੇ ਹੁੰਦੇ ਸਨ ਇਕੱਠੇ, ਕੋਈ ਮੇਲ ਭਾਜੀ ਕਿਸ ਤਰ੍ਹਾਂ ਦਾ ਰਹਿੰਦਾ ਸੀ? ਮੇਲ ਭਾਜੀਆਂ ਤੇ ਸਹੀ ਲੋਕ ਦੱਸਦੇ ਨੇ। ਬਹਰਹਾਲ ਜਿਵੇਂ ਹੁਣ ਜਿਵੇਂ ਸਿਸਟਮ ਚੱਲਦਾ ਹੈ, ਜਿਵੇਂ ਹੁਣ ਸਿਸਟਮ ਚੱਲਦਾ, ਕਈ ਲੋਕ ਦੁਸ਼ਮਣ ਹੁੰਦੇ ਨੇ, ਕਈ ਲੋਕ ਸੱਜਣ ਹੁੰਦੇ ਨੇ। ਨਹੀਂ, ਉਹ ਤੇ ਗੱਲ ਮਜਮੂਈ ਤੌਰ ਤੇ ਲੋਕ ਜਿਹੜੇ ਸਨ, ਦੁਸ਼ਮਣ ਵੀ ਉਦੋਂ ਅਸੂਲਾਂ ਵਾਲਾ ਸੀ। ਹਾਂਜੀ ਹਾਂਜੀ। ਦੁਸ਼ਮਣ ਵੀ ਉਦੋਂ ਅਸੂਲਾਂ ਵਾਲਾ ਸੀ। ਉਹ ਕਿਸੇ ਦੀ ਇੱਜ਼ਤ ਤੇ ਹਮਲਾ ਨਹੀਂ ਸੀ ਕਰਦਾ ਨਹੀਂ ਨਹੀਂ, ਇਹ ਤੇ ਕੀ ਕਹਿੰਦੇ ਵਸਾ ਕੇ ਨਹੀਂ ਸੀ ਮਾਰਦਾ। ਹੁਣ ਮੁਨਾਫਕਤ ਜ਼ਿਆਦਾ ਜੀ। ਮਹਿੰਦਰ ਸਿੰਘ ਸਾਹਿਬ, ਲਓ ਜੀ ਇੱਕ ਤੁਹਾਡੀ ਨਿਸ਼ਾਨੀ ਹੋਰ ਲੱਭ ਲਈ ਹੈ। ਸਾਹਮਣੇ ਬਜ਼ੁਰਗ ਜਿਹੜੇ ਬੈਠੇ ਨੇ, ਸੰਤੂ ਸਿੰਘ ਦਾ ਤੁਸੀਂ ਨਾਮ ਲਿਆ ਸੀ, ਇਹ ਉਹਨਾਂ ਦੀ ਨਿਸ਼ਾਨੀ ਜੀ। ਭਾਜੀ ਤੁਹਾਡਾ ਨਾਮ ਕੀ ਹੈ? ਮੇਰਾ ਨਾਮ ਮਾਨਤ ਮਸੀਹ। ਅਮਾਨਤ ਮਸੀਹ। ਇਹ ਕਿਹੜਾ ਪਿੰਡ ਜੇ? ਚੱਕੀਆਂ ਖੁਰਦ। ਚੱਕੀਆਂ ਖੁਰਦ, ਛੋਟੀ ਚੱਕੀਆਂ। ਇੱਥੇ ਸਰਦਾਰ ਵੀ ਰਹਿੰਦੇ ਰਹੇ ਨੇ, ਸਿੱਖ ਸਰਦਾਰ ਰਹਿੰਦੇ ਰਹੇ ਨੇ। ਸਿੱਖਾਂ ਦਾ ਤੁਹਾਡੇ ਨਾਲ ਬੜਾ ਪੀਚ ਸੀ। ਸੰਤੂ ਮਸੀਹ ਦਾ ਸਰਦਾਰ ਮਹਿੰਦਰ ਸਿੰਘ ਨੇ ਨਾਂ ਲਿਆ ਖਸੂਸੀ ਤੌਰ ਤੇ। ਸੰਤੂ ਮਸੀਹ ਤੁਹਾਡਾ ਕੀ ਲੱਗਦਾ ਸੀ? ਚਾਚਾ ਹੀ ਲੱਗਦਾ ਸੀ। ਚਾਚਾ ਲੱਗਦਾ ਸੀ। ਜਾਂ ਤਾਇਆ ਸਮਝ ਲਓ, ਚਾਚਾ ਸਮਝ। ਤੁਹਾਡੇ ਵਾਲਦ ਦਾ ਨਾਂ ਕੀ ਸੀ? ਪੂਰਨ ਮਸੀਹ। ਪੂਰਨ ਮਸੀਹ। ਤੁਹਾਡਾ ਨਾਂ ਕੀ ਹੈ? ਮੇਰਾ ਨਾਮ ਮਾਨਤ ਮਸੀਹ। ਮਾਨਤ ਮਸੀਹ। ਤੁਹਾਡੇ ਵਾਲਦ ਦਾ ਨਾਂ ਪੂਰਨ ਮਸੀਹ। ਤੇ ਸੰਤੂ ਮਸੀਹ ਜਿਹੜਾ ਸੀ ਉਹ ਤੁਹਾਡਾ ਚਾਚਾ ਤਾਇਆ ਲੱਗਦਾ ਸੀ, ਸ਼ਰੀਕੇ ਦੇ ਵਿੱਚੋਂ। ਠੀਕ ਹੈ। ਉਹ ਕਹਿੰਦੇ ਨੇ ਕਿ ਸਾਡੇ ਕੋਲ ਇੰਡੀਆ ਵੀ ਆਇਆ ਸੀ ਸੰਤੂ ਮਸੀਹ, ਤੇ ਬੜਾ ਖੁਸ਼ ਹੋਏ ਅਸੀਂ। ਤੇ ਫਿਰ ਜਨਾਬ ਅਸੀਂ ਹਫਤਾ ਰਿਹਾ ਸਾਡੇ ਕੋਲ। ਫਿਰ ਅਸੀਂ ਉਹਦੀ ਖਿਦਮਤ ਕੀਤੀ ਤੇ ਫਿਰ ਉਹਨੂੰ ਵਾਪਸ ਭੇਜਿਆ। ਉਹਦੀ ਥੋੜੀ ਜਿਹੀ ਕਹਾਣੀ ਸੁਣਾਓ। ਹਾਂ, ਵੇਖੋ ਜਦੋਂ ਮੈਂ ਛੋਟਾ ਹੀ ਸੀ, ਜਦੋਂ ਫੌਤ ਹੋਇਆ ਨਾ, ਉਦੋਂ ਤੁਹਾਡੀ ਕਿੰਨੀ ਉਮਰ ਸੀ? ਉਮਰ ਉਹਦੇ ਇੰਨੀ 6-7 ਸਾਲ ਦੀ ਉਮਰ। ਜਦੋਂ ਸੰਤੂ ਫੌਤ ਹੋਇਆ 6-7 ਸਾਲ ਉਮਰ ਸੀ ਉਦੋਂ। ਅੱਛਾ, ਇੰਡੀਆ ਦੀ ਕੀ ਕਹਾਣੀ ਦੱਸਦੇ ਤੁਹਾਡੇ ਵੱਡੇ?
ਦੱਸਦਾ ਵੀ ਇੰਡੀਆ ਗਿਆ ਸੀ ਉਹ ਅੱਛਾ ਜੀ 3 ਸਾਲ ਬਾਅਦ ਚ ਨਾ ਅੱਛਾ ਇੰਡੀਆ ਗਿਆ ਉਹਨਾਂ ਨੂੰ ਮਿਲਣ ਵਾਸਤੇ ਅੱਛਾ ਮਿਲ ਕੇ ਆ ਗਿਆ ਸੀ ਫਿਰ। ਅੱਛਾ ਤੇ ਜਿਸ ਟਾਈਮ ਮਿਲ ਕੇ ਵਾਪਸ ਆਇਆ ਤੇ ਕੀ ਦੱਸਦਾ ਕਿਸ ਤਰ੍ਹਾਂ ਦਾ ਉਹਨਾਂ ਦਾ ਰਿਹਾ ਵਿਹਾਰ ਹੈ ਕਹਿੰਦਾ ਸੀ ਚੰਗਾ ਵਿਹਾਰ ਹੋਣਾ ਤੇ ਮੇਰਾ ਮਰਗ ਬਾਹਰ ਆ ਮੇਰਾ ਦਵਾਨਾ ਉਹ ਦਵਾਨੇ ਦੇ ਗੇਟ 'ਚ ਵੜ ਗਿਆ ਕਿਤੇ ਅੱਛਾ ਦਵਾਨਿਆਂ ਦੇ ਬੈਠੇ ਹਨ ਸ਼ਰਾਬਾਂ ਰੱਖੀਆਂ ਸਨ ਅੱਛਾ ਆਪਣਾ ਥੱਲੇ ਬੂਟਿਆਂ ਆ ਪੀਂਦੇ ਹਨ ਖਾਂਦੇ ਸਨ ਕਰਦੇ ਹਨ ਅੱਛਾ ਮੁਕਲ ਮੁਕਲ ਬਹਿ ਕਰਦੇ ਹਨ ਅੱਛਾ ਆ ਵੱਡੇ ਦੱਸਦੇ ਵੱਡੇ ਹੁੰਦੇ ਰਹੇ ਔਰ ਮੈਂ ਜਦੋਂ ਹੈ ਛੋੜਾ ਜਿਹਾ ਉਹ ਤੁਰ ਗਿਆ ਸੀ ਫੈਸਲਾਬਾਦ ਅੱਛਾ ਜੀ ਜਦੋਂ ਮੈਂ ਥੋੜਾ ਜਿਹਾ ਫੈਸਲਾਬਾਦ ਦੀ ਫੌਤ ਹੋ ਗਿਆ ਸੀ ਅੱਛਾ ਉਹ ਫਿਰ ਫੈਸਲਾਬਾਦ ਹੀ ਜਾ ਕੇ ਫੌਤ ਹੋਇਆ ਉਹਦੇ ਬੱਚੇ ਵੀ ਉੱਥੇ ਹੀ ਹੁੰਦੇ ਨੇ ਫੈਸਲਾਬਾਦ ਹੀ? ਬੱਚਾ ਕਿੱਥੇ ਹੁੰਦਾ ਸੀ ਪਤਾ ਨਹੀਂ ਮਰ ਗਿਆ ਕਿ ਹੈ ਯੂਸਫ ਕਿਹੜੀ ਜਗ੍ਹਾ 10 ਦਿਨ ਖੋੜੇ ਹੁੰਦਾ ਖੋੜੇ ਅੱਛਾ ਵਾਂਡੋ ਦੇ ਕੋਲ ਤੁਹਾਡੇ ਵੱਡਿਆਂ ਨਾਲ ਤੇ ਉਹਨਾਂ ਦਾ ਹੈ ਸੀ ਉਹ ਜਲਾਇਆਂ ਦਾ ਵੀ ਉਹ ਜਿਹੜੇ ਬਾਬਾ ਜਲਾਲ ਸੀ ਉਹਦੇ ਦਾਦੇ ਦਾ ਪਤਾ ਹੀ ਉਹਦਾ ਨਾਂ ਕੀ ਸੀ ਬਾਬੇ ਜਲਾਲ ਦੇ ਦਾਦੇ ਦਾ ਮੈਨੂੰ ਨਹੀਂ ਤੇ ਉਹਦੇ ਤੇ ਦਾ ਨਾਂ ਦਾ ਪਤਾ ਹੀ ਪਤਾ। ਬਾਬੇ ਜਲਾਲ ਦੇ ਮੈਨੂੰ ਕਿਸੇ ਨੇ ਬਾਬੇ ਸਿਰ ਬਾਬੇ ਜਲਾਲ ਦਾ ਹੀ ਪਤਾ ਉਹਦਾ ਤਾਂ ਸਾਨੂੰ ਵੀ ਪਤਾ ਹੈ ਅੱਛਾ ਉਹਦਾ ਹੀ ਪਤਾ ਉਹਦੇ ਵੱਡੇ ਨੇ। ਅੱਛਾ ਠੀਕ ਹੈ ਲਓ ਜੀ ਸਰਦਾਰ ਜਿਹੜੇ ਨੇ ਉਹ ਤੁਹਾਨੂੰ ਵੇਖ ਲਓ ਭੁੱਲੇ ਨੇ ਇਹ ਮੁਹੱਬਤ ਹੈ ਉਹਨਾਂ ਦੀ ਆਮਾ ਹਾਂਜੀ ਲਓ ਜੀ ਸਰਦਾਰ ਜੀ ਇਹ ਤੁਹਾਡੀ ਇੱਕ ਨਿਸ਼ਾਨੀ ਮਿਲੀ ਬਾਕੀ ਜਿਹੜਾ ਨਾ ਇੱਕ ਤੁਸੀਂ ਨਾਈਆਂ ਦਾ ਜ਼ਿਕਰ ਜਿਹੜਾ ਕੀਤਾ ਨਾ ਜੀ ਜਿਸ ਟਾਈਮ ਤੁਸੀਂ ਗਏ ਹੋ 47 ਦੀ ਵੰਡ ਤੋਂ ਬਾਅਦ ਤੇ ਭਾਜੀ ਹੁਣੀ ਦੱਸਦੇ ਨੇ ਕਿ ਉਸੇ ਵਕਤ ਹੀ ਨਾਈ ਇੱਥੋਂ ਚਲੇ ਗਏ ਸਨ ਬਾਕੀ ਜਿਹੜੇ ਜਲਾਇਆਂ ਦੀ ਗੱਲ ਕੀਤੀ ਹੈ ਤੇ ਜਲਾਇਆਂ ਦਾ ਵੀ ਜਿਹੜਾ ਨਾ ਉਹ ਅੱਗੋਂ ਨਵੀਂ ਪੌਦੀ ਰਹਿ ਗਈ ਹੈ ਜਿਨ੍ਹਾਂ ਨੂੰ ਇੰਨੀ ਕੋਈ ਮਤਲਬ ਸ਼ਨਾਖਤ ਕੋਈ ਨਹੀਂ ਤੇ ਇੱਕ ਜਿਹੜੇ ਨੇ ਇਹਨਾਂ ਭਾਜੀ ਉਹਨਾਂ ਦੀ ਅਮਾਨਤ ਸਾਹਿਬ ਦੀ ਉਮਰ ਦੇ ਜਿਹੜੇ ਨੇ ਬਜ਼ੁਰਗ ਨੇ ਉਹ ਵੀ ਭੇਡਾਂ ਬੱਕਰੀਆਂ ਲੈ ਕੇ ਗਏ ਨੇ ਉਹ ਸ਼ਾਮ ਆ ਗਿਆ ਲਓ ਜੀ ਬੁਲਾਓ ਜੀ ਉਹਨਾਂ ਨੂੰ ਲਓ ਜੀ ਉਹ ਵੀ ਆ ਗਏ ਜੀ ਉਹ ਜਿਹੜਾ ਨਾ ਜੀ ਉਹ ਜਦੋਂ ਸਨ 47 ਉਦੋਂ ਇਹ ਜਿਹੜਾ ਇਹ ਫੈਮਿਲੀ ਦਾ ਜਿਹੜਾ ਨਾ ਉਹ ਬਜ਼ੁਰਗ ਉਹ ਆ ਰਿਹਾ ਜੀ ਭੇਡਾਂ ਬੱਕਰੀਆਂ ਲੈ ਕੇ ਤੇ ਹੁਣ ਮੈਂ ਮੁੰਡੇ ਨੂੰ ਭੇਜਣਾ ਭਾਈ ਨੂੰ ਇਹ ਮੋਟਰਸਾਈਕਲ ਤੇ ਹੁਣੇ ਬਿਠਾ ਕੇ ਤੇ ਲੈ ਮੈਂ ਕਿਹਾ ਮੈਨੂੰ ਬੜੀ ਚਾਹਤ ਸੀ ਇਸ ਦੀ ਕਿ ਮੈਂ ਉਹਨਾਂ ਨੂੰ ਮਿਲਾਂ ਹਾਂਜੀ ਉਹ ਕੁਦਰਤੀ ਤੋਂ ਲੰਘਿਆ ਨਹੀਂ ਸੀ ਜਾਂਦਾ ਬਾਰਡਰ ਤੋਂ ਬਾਡੋ ਕੀ ਇਹ ਬਣਾਉਂਦੇ ਨੇ ਕੋਈ ਕਾਰਡ ਜਿਹਾ ਜਿਹੜਾ ਉਹ ਨਹੀਂ ਸੀ ਬਣਦਾ ਉਹ ਤੋਂ ਬਾਅਦ ਉਹ ਫਿਰ ਉਦੋਂ 3-4 ਮਹੀਨੇ ਹੋ ਗਏ ਨੂੰ ਫੌਤ ਹੋਏ ਨੂੰ ਫਿਰ 4 ਇੱਥੇ ਆਏ ਨੇ ਅੱਛਾ ਜੀ ਪੁੱਛਦੇ ਰਹੇ ਨੇ ਉਹਨਾਂ ਕਹੀ ਤੇ ਫਲਾਣਾ ਦੇ ਬੰਦੇ ਉਹਨਾਂ ਆਖਿਆ ਉਹਦੇ ਫੌਤ ਹੋ ਗਿਆ ਉਹਨਾਂ ਕਹੇ ਜਲੈਆਂ ਵਿੱਚੋਂ ਕੋਈ ਉਹ ਮਾਸੀ ਜਿਹੜਾ ਬਾਬਾ ਨਵਾਜ਼ ਨਾ ਇਹਦੀ ਮਾਂ ਮਾਸੀ ਬਸ਼ੀਰਾਂ ਉਹ ਜਿਉਂਦੀ ਸੀ ਉਦੋਂ ਗਏ ਨੇ ਫਿਰ ਮਿਲਣ ਵਾਸਤੇ ਉਦੋਂ ਜਿਉਂਦੀ ਸੀ ਉਹ ਜਿਉਂਦੀ ਸੀ ਪਰ ਹੁਣ ਅਕੜੇ ਬਕੜੇ ਗਈ ਵਡੇਰੀ ਬਾਤੀ ਹੋ ਗਈ ਸੀ ਅੱਛਾ ਜੀ ਉਹ ਇਹਨਾਂ ਗੱਲਾਂ ਬਾਤਾਂ ਕਰਦੇ ਰਹੇ ਪਰ ਉਹਨੂੰ ਇੰਨੀ ਸਮਝ ਨਹੀਂ ਲੱਗਦੀ ਅੱਛਾ ਹੁਣ ਜੀ ਉਹਨੂੰ ਵਡੇਰੀ ਬਹੁਤੀ ਹੋ ਗਈ ਇਹ ਕਦੋਂ ਦੀ ਗੱਲ ਹੈ ਇਹ ਜਿਹੜਾ ਬਹੁਤ ਮੈਨੂੰ ਖਿਆਲ ਨਹੀਂ ਇਹ 10 ਸਾਲ ਹੋ ਗਏ ਹੋਣੇ ਨਹੀਂ 15 ਸਾਲ ਹੋ ਗਏ 15 ਸਾਲ ਹੋ ਗਏ ਨਾ ਅੱਛਾ 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 ਉਹ ਦੀ ਗੱਲ ਹੈ ਉਦੋਂ ਦੱਸਿਆ ਉਸ ਚਬਾਰੇ ਵਾਲਾ ਬਾਬਾ ਤੇ ਇੱਕ ਬੋਰਡ ਜਿਹਨਾਂ ਲਾਇਆ ਸੀ ਉਹ 4 ਜਣੇ ਆਏ ਸਨ ਅੱਛਾ 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 ਉਹ ਚੁਬਾਰੇ ਵਾਲੇ ਤੇ ਬੋਰਡ ਵਾਲੇ ਜਿਹੜੇ ਉਹਦੇ ਪਰ ਅੱਛਾ ਬੋਰਡ ਅਸਲ ਲਾਇਆ ਸੀ ਜੇ ਅੱਜ ਅੱਬਾ ਮੇਰਾ ਜਿਉਂਦਾ ਹੁੰਦਾ ਹਾਂਜੀ ਤੇ ਮਿਲਦਾ ਵੀ ਜੁਰੂਆਂ ਨੂੰ ਇੱਥੇ ਹਾਂ ਹਾਂ ਮਗਰ ਵੀ ਜਾਂਦਾ ਉਹਦਾ ਜਾਣ ਦਾ ਉੱਥੇ ਨਹੀਂ ਸੀ ਮਿਲਦਾ ਪਾਸਪੋਰਟ ਵੀਜ਼ਾ ਨਹੀਂ ਲੱਗਦਾ ਪਾਸਪੋਰਟ ਨਹੀਂ ਬਣਦਾ ਹਾਂ। ਜੋ ਬੜੀ ਕੋਸ਼ਿਸ਼ ਕਰਦਾ ਬੜੀ ਉਹਨੂੰ ਖਾਸ ਸੀ ਕਿ ਮੈਂ ਮਿਲਾਂ ਉਹਨੂੰ ਮੈਂ ਮਿਲਾਂ ਉਹਨੂੰ ਪਾਸਪੋਰਟ ਨਹੀਂ ਬਣਦਾ ਉਹ ਫੌਤ ਹੋ ਗਿਆ ਫਿਰ ਇਹ ਆ ਗਏ ਨੇ ਜੇ ਉਦੋਂ ਜਿਉਂਦਾ ਹੁੰਦਾ ਤੇ ਖੁਰੇ ਉਹਨਾਂ ਰਾਹੀਂ ਬਣ ਹੀ ਜਾਂਦਾ ਪਾਸਪੋਰਟ ਤੇ ਫਿਰ ਉਹ ਜ਼ਰੂਰ ਜਾਂਦਾ ਸਰਦਾਰ ਮਹਿੰਦਰ ਸਿੰਘ ਜੀ ਇਹ ਤੁਹਾਡੇ ਤੁਸੀਂ ਨਾਂ ਲਿਆ ਆਪਣਾ ਖੁਸ਼ੀ ਦਾ ਤੇ ਬੱਗੂ ਦਾ ਵਲਦ ਮਹੰਦ ਜਲਾ ਤੇ ਇਹ ਜਲਾ ਫੈਮਿਲੀ ਦੇ ਜਿਹੜੇ ਬਜ਼ੁਰਗ ਨੇ ਇਹ ਮੇਰੇ ਸਾਹਮਣੇ ਬੈਠੇ ਨੇ ਜ਼ਾਹਿਰ ਹੈ ਤੁਹਾਨੂੰ ਇਹਨਾਂ ਇਸ ਫੈਮਿਲੀ ਨਾਲ ਮੁਹੱਬਤ ਸੀ ਤੇ ਫਿਰ ਤੁਸੀਂ ਨਾਮ ਲਏ ਨੇ ਤੇ ਥੋੜਾ ਜਿਹਾ ਤੁਹਾਡੇ ਕੋਲੋਂ ਵੀ ਮੇਰਾ ਖਿਆਲ ਬਰਾਦਰੀ ਦੇ ਲਿਹਾਜ਼ ਨਾਲ ਉਹ ਕੋਈ ਗਲਤੀ ਹੋ ਗਈ ਹੈ ਹਾਲਾਂਕਿ ਇਹ ਜਿਹੜੇ ਬਜ਼ੁਰਗ ਸਾਹਮਣੇ ਬੈਠੇ ਨੇ ਇਹ ਵੀ ਅਸਲ ਬਸ਼ਿੰਦੇ ਨੇ ਇੱਥੋਂ ਦੇ ਪਾਕਿਸਤਾਨ ਹਿੰਦੁਸਤਾਨ ਬਣਨ ਤੋਂ ਪਹਿਲੇ ਦੇ ਉਹ ਬਰਾਦਰੀ ਹਾਂਜੀ ਪਾਕਿਸਤਾਨ ਹਿੰਦੁਸਤਾਨ ਬਣਨ ਤੋਂ ਪਹਿਲੇ ਦੇ ਇੱਥੇ ਦੇ ਰਹਿਣ ਵਾਲੇ ਜਿਹੜੀ ਬਰਾਦਰੀ ਜਲਾ ਦੇ ਤੁਸੀਂ ਦੱਸਦੇ ਨੇ ਇਹ ਉਸ ਜਲਾ ਬਰਾਦਰੀ ਦੇ ਨੇ ਤੇ ਇਹਨਾਂ ਕੋਲ ਪੁੱਛਨੇ ਆ ਇਹਨਾਂ ਦਾ ਨਾਮ ਕੀ ਹੈ ਇਹਨਾਂ ਦੇ ਵਾਲਦ ਦਾ ਨਾਮ ਕੀ ਹੈ ਜੀ ਬਜ਼ੁਰਗੋ ਅਸਲਾਮ ਵਾਲੇਕੁਮ ਵਾਲੇਕੁਮ ਸਲਾਮ ਜੀ ਤੁਹਾਡਾ ਨਾਮ ਕੀ ਜੇ ਨਵਾਜ਼ ਨਮਦ ਨਵਾਜ਼ ਤੁਹਾਡੇ ਵਾਲਦ ਦਾ ਨਾਮ ਜਲਾਲਦੀਨ ਜਲਾਲਦੀਨ ਤੁਹਾਡੇ ਵਾਲਦ ਹੋਣੀ ਕਿੰਨੇ ਭਰਾ ਸਨ ਕੱਲਾ ਹੀ ਸੀ ਕੱਲਾ ਭਰਾ ਤੁਹਾਡੇ ਦਾਦੇ ਦਾ ਨਾਮ ਕੀ ਸੀ ਦਾਦੇ ਨਾਲ ਇਬਰਾਹਿਮ ਮੁਹੰਮਦ ਇਬਰਾਹਿਮ ਵਾਲਦ ਦਾ ਨਾਮ ਜਲਾਲਦੀਨ ਦਾਦੇ ਦਾ ਨਾਮ ਮੁਹੰਮਦ ਇਬਰਾਹਿਮ ਅੱਛਾ ਇਹਦੇ ਸਰਦਾਰ ਹੋਣਾ ਨੇ ਜਲਾਲ ਦਾ ਨਾਮ ਲਿਆ ਖੁਸ਼ੀ ਮੁਹੰਮਦ ਤੇ ਬੱਗੂ ਵਲਦ ਮਹੰਦ ਉਹ ਕੌਣ ਸਨ ਗੋਂਦਲ ਜੱਟ ਸਨ ਅੱਛਾ ਬੱਗੂ ਤੇ ਖੁਸ਼ੀ ਮੁਹੰਮਦ ਦੋ ਭਰਾ ਸਨ ਪਿਓ ਦਾ ਨਾਮ ਮਹੰਦ ਸੀ ਉਹਨਾਂ ਦਾ ਉਹ ਗੋਂਦਲ ਜੱਟ ਸਨ ਅੱਛਾ ਉਹ ਕਿੱਥੇ ਰਹਿੰਦੇ ਸਨ
ਉਹ ਇਸੇ ਨਹੀਂ ਹਾਂ ਨਾਲ ਹੀ ਸਾਡੇ ਤੇ ਚੜਦੇ ਬੰਦੇ ਸਾਡਾ ਤਾਂ ਘਰ ਉਹਨਾਂ ਦਾ ਸਾਹਮਣੇ ਸੀ ਅੱਛਾ, ਤੁਹਾਡਾ ਦੋਨਾਂ ਦਾ ਘਰ ਸਾਹਮਣੇ ਸਾਹਮਣੇ ਸੀ। ਇਹ ਉਹਨਾਂ ਦਾ ਲੈਦੇ ਪਾਸੇ ਸਾਡਾ ਚੜਦੇ ਸੀ। ਅੱਛਾ, ਉਹ ਹੁਣ ਇੱਥੇ ਨੇ ਕਿ ਚਲ ਗਏ ਨੇ? ਉਹ ਟੁਰ ਗਏ, ਉਹ ਤੁਰ ਗਏ ਨੇ, ਠੀਕ ਹੋ ਗਿਆ। ਫੈਸਲਾਬਾਦ ਚਲੇ ਗਿਆ, ਹਾਂ ਇਸੇ ਚਲੇ ਗਿਆ ਹਨ। ਅੱਛਾ ਜੀ, ਤੇ ਉੱਥੇ ਖੁਸ਼ੀ ਤੇ ਉੱਥੇ ਟੁਰ ਗਿਆ ਅੱਛਾ ਜੀ, ਤੇ ਦੂਜਾ ਮਾਰ ਖਾ ਗਏ ਨੂੰ। ਅੱਛਾ ਠੀਕ ਹੈ। ਤੁਹਾਡੀ ਉਮਰ ਕਿੰਨੀ ਸੀ ਜਿਸ ਟਾਈਮ ਪਾਕਿਸਤਾਨ ਬਣਿਆ ਹੈ? 1 ਸਾਲ ਦਾ। ਤੁਸੀਂ 1 ਸਾਲ ਦੇ ਸੀ, ਮਤਲਬ ਕਿ ਤੁਹਾਡੀ 46 ਦੀ ਪੈਦਾਇਸ਼ ਹੈ। ਹਾਂਜੀ, 47 ਚ ਵੰਡ ਹੋਈ ਹੈ, 46 ਦੀ ਪੈਦਾਇਸ਼ ਹੈ।